ਆ ਜੋ ਸਪੀਕਰ ਹੈਗੇ ਹਾਊਸ ਸਪੀਕਰ ਤੇ ਅਸੀਂ ਇਹਦੇ ਤੇ ਡਿਸਕਸ਼ਨ ਨਹੀਂ ਕਰਨੀ ਹੈਗੀ। ਪਰ ਹੁਣ ਇਹ ਪਤਾ ਚੱਲ ਰਿਹਾ ਵੀ ਕੁਛ ਜਿਹੜੇ ਸੈਂਟਰਿਸਟ ਰਿਪਬਲਿਕਨ ਹੈਗੇ ਆ ਉਹ ਰਿਵੋਲਟ ਕਰ ਗਏ ਆ। ਉਹ ਕਹਿੰਦੇ ਨਹੀਂ, ਅਸੀਂ ਜਿਹੜੇ ਡੈਮੋਕ੍ਰੇਟਸ ਆ ਉਹਨਾਂ ਦਾ ਸਾਥ ਦੇਵਾਂਗੇ। ਕਾਰਨ ਕੀ ਆ ਵੀ ਉਹਨਾਂ ਦੀਆਂ ਵੀ ਜਿਹੜੀਆਂ ਇਲੈਕਸ਼ਨ ਦੇ ਵਿੱਚ ਪੋਜੀਸ਼ਨ ਬੈਡ ਹੈਗੀ ਆ, ਨਹੀਂ ਤਾਂ ਉਹ ਸੀਟਸ ਲੂਜ਼ ਕਰ ਸਕਦੇ ਆ। 22 ਮਿਲੀਅਨ ਅਮਰੀਕਨਸ ਜਿਹੜੇ ਆ ਉਹਨਾਂ ਦੀ ਹੈਲਥ ਇੰਸ਼ੋਰੈਂਸ ਤੇ ਫਰਕ ਪੈਣਾ। ਜਿੰਨੇ ਵੀ ਸਾਡੇ ਸਰੋਤੇ ਸੁਣਦੇ ਆ, ਕਿਤੇ ਜਦੋਂ ਤੁਹਾਨੂੰ ਬਿੱਲ ਆਉਂਦਾ ਨਾ, ਬਿੱਲ ਖੋਲ ਕੇ ਦੇਖਿਆ ਕਰੋ ਕਿੰਨਾ ਬਿੱਲ ਆ। ਕਈਆਂ ਦਾ $2500 ਮਹੀਨੇ ਦਾ ਹੁੰਦਾ ਤੇ $2400 ਤੱਕ ਜਿਹੜੀ ਸਬਸਿਡੀ ਹੁੰਦੀ, ਸਿਰਫ ਤੁਸੀਂ $100 ਹੀ ਪੇ ਕਰਦੇ ਆ। ਐਗਜ਼ਾਮਪਲ ਦੇ ਰਿਹਾ ਮੈਂ, ਕਿਉਂਕਿ ਬਾਕੀ ਸਾਰੀ ਸਬਸਿਡੀ ਜਿਹੜੀ ਆ ਉਹ ACA ਦੇ ਅੰਡਰ ਆਉਂਦੀ ਹੈਗੀ, ਜਿਹੜੀ 10 ਸਾਲਾਂ ਤੋਂ ਓਬਾਮਾ ਕੇਅਰ ਦੇ ਅੰਡਰ ਮਿਲ ਰਹੀ ਸੀ। ਸੋ ਪਹਿਲਾਂ ਇਹਨਾਂ ਨੇ 10 ਸਾਲ ਲਈ ਕੀਤਾ ਸੀ, ਉਹ ਤੋਂ ਬਾਅਦ ਸੀ ਵੀ ਜੇ ਕੋਈ ਅਮੈਂਡ ਕਰਨਾ ਹੋਇਆ ਜਾਂ ਐਕਸਟੈਂਡ ਕਰਨਾ ਹੋਇਆ ਉਹ ਦੇਖਾਂਗੇ, ਪਰ ਉਹ 10 ਸਾਲ ਇਹ ਹੁਣ ਦਸੰਬਰ 31 2025 ਨੂੰ ਖਤਮ ਹੋ ਜਾਣੇ ਆ। ਸੋ ਜੇ ਸਬਸਿਡੀ ਐਕਸਟੈਂਡ ਨਹੀਂ ਹੁੰਦੀ, ਉਹ ਤੁਹਾਡਾ $100 ਵਾਲਾ ਬਿੱਲ ਜਿਹੜਾ $2500 ਤੇ ਚੱਲ ਜਾਣਾ। ਸੋ ਹੁਣ ਤੁਸੀਂ ਦੇਖੋ ਵੀ ਕਿੰਨੇ ਕੁ ਲੋਕ ਉਹਦੇ 'ਚ ਅਫੋਰਡ ਕਰ ਸਕਣਗੇ। 22 ਮਿਲੀਅਨ ਦੇ ਕਰੀਬ ਜਿਹੜੇ ਲੋਕ ਹੈਗੇ ਆ ਜੋ ਇਹਦੇ ਨਾਲ ਅਫੈਕਟ ਹੋਣਗੇ। ਹਾਊਸ ਸਪੀਕਰ ਮਾਈਕ ਜੌਨਸਨ ਉਹਨਾਂ ਨੇ ਇਹ ਕਿਹਾ ਵੀ ਅਸੀਂ ਇਹਦੇ ਤੇ ਨਹੀਂ ਗੱਲ ਕਰਾਂਗੇ। ਹਾਂ, ਇੱਕ ਰਿਪਬਲਿਕਨ ਦੇ ਕੋਲ ਆਈਡੀਆ ਹੈਗਾ ਜਿਹਦੇ 'ਚ $1500 ਪਰ ਈਅਰ ਤੱਕ ਅਸੀਂ ਜਿਹੜੀ ਆ ਫਾਈਨੈਂਸ਼ੀਅਲ ਸਪੋਰਟ ਕਰ ਸਕਦੇ ਹਾਂ। ਹੁਣ ਜਿਹਦਾ ਬਿੱਲ $2500 ਪਰ ਮੰਥ ਆ, $30000 ਸਾਲ ਦਾ, ਜੇ ਤੁਹਾਨੂੰ 1500 ਮਿਲ ਵੀ ਗਿਆ ਦੈਟਸ ਨਥਿੰਗ ਜੇ 4 ਫੈਮਿਲੀ ਮੈਂਬਰਸ ਹੈਗੇ ਆ। ਸੋ ਬਹੁਤ ਸਾਰੇ ਜਿਹੜੇ ਖਾਸ ਕਰਕੇ ਨਿਊਯਾਰਕ ਦੇ ਰਿਪਰੈਜ਼ੈਂਟੇਟਿਵ ਮਾਈਕ ਲੌਲਰ ਆ, ਉਹਨਾਂ ਨੇ ਕਿਹਾ ਵੀ ਮੈਂ ਤਾਂ ਬਹੁਤ ਜ਼ਿਆਦਾ ਅਪਸੈਟ ਹੈਗਾ ਆ ਵੀ ਇਹਦੇ ਤੇ ਕਿਉਂ ਨਹੀਂ ਜਿਹੜਾ ਆ ਰਿਪਬਲਿਕਨ ਸਾਥ ਦੇ ਰਿਹਾ, ਜਦ ਕਿ 8 ਡੈਮੋਕ੍ਰੇਟਸ ਨੇ ਗਵਰਨਮੈਂਟ ਸ਼ਟਡਾਊਨ ਨੂੰ ਬਚਾਉਣ ਤੋਂ ਸਾਥ ਦਿੱਤਾ ਸੀ ਵੀ ਹਾਂ ਅਸੀਂ ਇਹਦੇ ਉੱਤੇ ਵੋਟ ਕਰਾਂਗੇ। ਹੁਣ ਇਹ ਕਹਿੰਦੇ ਵੀ ਵੋਟ ਵੀ ਨਹੀਂ ਕਰਨੀ। ਤੇ ਇਹਨੂੰ ਦੇਖਦੇ ਹੋਏ ਹੁਣ ਇਹ ਖਬਰ ਆ ਰਹੀ ਹੈ ਕੁਛ ਜਿਹੜੇ ਸੈਂਟਰਿਸਟ ਰਿਪਬਲਿਕਨਸ ਆ ਉਹਨਾਂ ਨੇ ਰਿਵੋਲਟ ਕਰਤਾ ਆ ਤੇ ਉਹ ਪਟੀਸ਼ਨ ਸਾਈਨ ਕਰਨ ਜਾ ਰਹੇ ਆ ਤਾਂ ਕਿ ਓਬਾਮਾ ਕੇਅਰ ਫੰਡਿੰਗ ਦੇ ਉੱਤੇ ਵੋਟ ਕੀਤੀ ਜਾ ਸਕੇ। 218 ਸਿਗਨੇਚਰਸ ਜਿਹੜੇ ਆ ਚਾਹੀਦੇ ਹੈਗੇ ਆ ਵੋਟ ਦੇ ਲਈ ਤੇ 214 ਡੈਮੋਕ੍ਰੇਟ ਸਾਰੇ ਬਿਲਕੁਲ ਉਹ ਕਹਿੰਦੇ ਵੀ ਅਸੀਂ ਐਗਰੀ ਆ। ਮਿਨੋਰਿਟੀ ਲੀਡਰ ਹਕੀਮ ਜ਼ੈਫਰੀਜ਼ ਜੋ ਨਿਊਯਾਰਕ ਤੋਂ ਹੈਗੇ ਉਹਨਾਂ ਨੇ ਦੱਸਿਆ ਤੇ 4 ਦੇ ਕਰੀਬ ਕਹਿੰਦੇ ਵੀ ਜੋ ਰਿਪਬਲਿਕਨ ਆ ਕਾਂਗਰਸਮੈਨ ਉਹ ਆਲਰੇਡੀ ਐਗਰੀ ਹੋ ਗਏ ਹੈਗੇ ਆ। ਸੋ ਮੇ ਵੀ ਸ਼ਾਇਦ ਹੋਰ ਵੀ ਜ਼ਿਆਦਾ ਹੋ ਜਾਣ। ਜਿਹੜੇ 4 ਰਿਪਬਲਿਕਨਸ ਐਗਰੀ ਹੋਏ ਆ ਉਹਨਾਂ 'ਚ ਰਿਪਰੈਜ਼ੈਂਟੇਟਿਵ ਬ੍ਰਾਇਨ ਫਿਟਜ਼ਪੈਟਰਿਕ ਰਿਪਬਲਿਕਨ ਪੈਂਸਿਲਵੇਨੀਆ ਤੋਂ ਆ, ਮਾਈਕ ਲੌਲਰ ਰਿਪਬਲਿਕਨ ਨਿਊਯਾਰਕ ਤੋਂ ਆ, ਰੌਬ ਬ੍ਰੇਸ਼ਨ ਰਿਪਬਲਿਕਨ ਪੈਂਸਿਲਵੇਨੀਆ ਤੋਂ ਤੇ ਰਾਇਨ ਮੈਕੈਂਜ਼ੀ ਰਿਪਬਲਿਕਨ ਇਹ ਪੈਂਸਿਲਵੇਨੀਆ ਤੋਂ ਹੈਗੇ ਆ। 4 ਦੇ ਜਿਹੜੇ ਡਿਸਟ੍ਰਿਕਟ ਹੈਗੇ ਆ ਉਹ ਹਾਊਸ ਦੀ ਜਿਹੜੀ ਮੈਜੋਰਿਟੀ ਹੈਗੀ GOP ਦੀ ਉਹ ਤੋੜ ਸਕਦੇ ਜੇ 4 ਕੈਂਡੀਡੇਟ ਲੂਜ਼ ਕਰ ਗਏ। ਕਿਉਂਕਿ ਸੋ ਇਸ ਕਰਕੇ ਹੁਣ ਉੱਥੇ ਉਹਨਾਂ ਨੂੰ ਆਪਣੀ ਜੌਬ ਦਾ ਵੀ ਖਤਰਾ ਹੈ ਤੇ ਉਹ ਕਹਿੰਦੇ ਵੀ ਨਹੀਂ, ਅਸੀਂ ਰਿਪਬਲਿਕਨ ਜਿਹੜੇ 4 ਹੀ ਆ ਡੈਮੋਕ੍ਰੇਟ ਦਾ ਸਾਥ ਦੇਵਾਂਗੇ ਤੇ ਅਸੀਂ ਕਹਾਂਗੇ ਵੀ ਹਾਂ ਇਹਦੇ ਤੇ ਵੋਟ ਹੋਣੀ ਚਾਹੀਦੀ ਹੈਗੀ ਆ। ਹਾਲਾਂਕਿ ਫਿਰ ਕਾਂਗਰਸ ਤੋਂ ਬਾਅਦ ਫਿਰ ਸੈਨੇਟ 'ਚ ਵੀ ਜਾਣੀ ਆ। ਸੈਨੇਟ ਦੇ ਵਿੱਚ ਤਾਂ ਮੈਜੋਰਿਟੀ ਰਿਪਬਲਿਕਨਸ ਦੀ ਹੈਗੀ ਆ, ਪਰ ਪ੍ਰੈਸ਼ਰ ਬਹੁਤ ਜ਼ਿਆਦਾ ਹੈਗਾ ਰਿਪਬਲਿਕਨਸ ਦੇ ਉੱਤੇ। ਬਹੁਤ 54% ਈਵਨ ਰਿਪਬਲਿਕਨਸ ਵੀ ਕਹਿ ਰਹੇ ਆ ਕਿ ਨਹੀਂ, ਇਹ ਐਕਸਟੈਂਸ਼ਨ ਹੋਣੀ ਚਾਹੀਦੀ ਆ ਕਿਉਂਕਿ ਰਿਪਬਲਿਕਨਸ ਨੂੰ ਵੀ ਜਿਹੜੀ ਸਬਸਿਡੀ ਆ ਉਹ ਮਿਲ ਰਹੀ ਹੈਗੀ ਜੀ। ਉਹਨਾਂ ਦੇ ਵੋਟਰ ਬੇਸ ਨੂੰ ਵੀ ਉਹ ਸਬਸਿਡੀ ਚਾਹੀਦੀ ਆ ਤੇ ਇਸ ਟਾਈਮ ਮੁੱਦਾ ਸੋ ਹੱਥ ਖੜੇ ਕਰ ਗਏ ਆ, ਧੋਖਾ ਦੇ ਗਏ ਆ, ਜੋ ਮਰਜ਼ੀ ਕਈ ਸ਼ਬਦ ਜਿਹੜੇ ਉਹ ਵਰਤੇ ਜਿਹੜੇ ਇਸ ਟਾਈਮ ਜਾ ਰਹੇ ਆ ਉਹਨਾਂ ਦੇ ਕ੍ਰਿਟਿਕਸ ਦੇ ਜਿਹੜਾ ਦੁਬਾਰਾ ਵੀ ਸ਼ਟਡਾਊਨ ਖਿਲਾਉਣ ਦੇ ਲਈ ਤਾਂ ਤੁਸੀਂ ਉਦੋਂ ਵਾਅਦਾ ਕੀਤਾ ਸੀਗਾ ਵੀ ਇਸ ਦੇ ਉੱਤੇ ਵੋਟਿੰਗ ਕਰਾਵਾਂਗੇ। ਪਰ ਜਿਹੜੇ ਮਾਈਕ ਜੌਨਸਨ ਆ ਉਹ ਤਾਂ ਛੁੱਟੀ ਮਿਲਦਾ ਤਾਂ ਛੁੱਟੀ ਨੂੰ ਹੁਣ ਚੱਲੇ ਆ ਵੀ ਬਸ ਇੱਕ ਹਿਸਾਬ ਦੇ ਨਾਲ ਆਈ ਜਾਣੀਆਂ। ਹੁਣ ਹੌਲੀਡੇ ਸੀਜ਼ਨ ਆ ਰਿਹਾ ਆ ਉਸ ਤੋਂ ਪਹਿਲਾਂ ਸੋ 22 ਮਿਲੀਅਨ ਅਮਰੀਕਨਸ ਦੀ ਹਰਜੋਤ ਸਿੰਘ ਜੀ ਹੈਲਥ ਕੇਅਰ ਜੈਪਰਡੀ ਦੇ ਵਿੱਚ ਆ ਇਸ ਟਾਈਮ ਜੇ ਜਿਹੜੀਆਂ ਇਹ ਅਫੋਰਡੇਬਲ ਕੇਅਰ ਐਕਟ ਦੀਆਂ ਸਬਸਿਡੀਜ਼ ਆ ਉਹ ਲੈਪਸ ਹੁੰਦੀਆਂ ਆ। ਕਿਉਂਕਿ ਕੱਲ ਉਹਨਾਂ ਨੇ ਇਹੀ ਕਿਹਾ ਸੀਗਾ ਵੀ ਆਪਾਂ ਇੱਥੇ ਵੋਟ ਕਰਾਉਣੀ ਹੀ ਨਹੀਂ ਆ, ਇਹਦਾ ਮਤਲਬ ਆ ਵੀ ਇਹ ਲੈਪਸ ਹੋਊਗੀ। ਪਰ ਅੱਜ ਜਿੱਦਾਂ ਤੁਸੀਂ ਦੱਸ ਰਹੇ ਆ ਵੀ ਕੁਛ ਕੁ ਜਿਹੜੇ ਰਿਪਬਲਿਕਨਸ ਆ ਉਹ ਰਿਵੋਲਟ ਕੀਤਾ ਆ, ਉਹਨਾਂ ਨੇ ਬੋਲਿਆ ਆ, ਤਾਂ ਉਹਦੇ ਕਰਕੇ ਇਹ ਚੀਜ਼ ਹੋ ਸਕਦਾ ਵੀ ਸ਼ਾਇਦ ਦਬਾਅ ਜਿਹੜਾ ਇਹਨਾਂ ਦੇ ਉੱਤੇ ਮਾਈਕ ਜੌਨਸਨ ਦੇ ਉੱਤੇ ਪੈ ਜਾਵੇ। ਇਹ ਕਾਫੀ ਜ਼ਿਆਦਾ ਜਿਹੜਾ ਰੌਲੇ ਰੱਪੇ ਵਾਲਾ ਕੰਮ ਜਿਹੜਾ ਹਰਜੋਤ ਸਿੰਘ ਜੀ ਰਹਿਣ ਵਾਲਾ ਹੈਗਾ ਆ ਵੀ ਇਹਦੇ ਵਿੱਚ ਅੱਗੇ ਵੰਡ ਕੀ ਜਾ ਰਿਹਾ। ਡਿਸਚਾਰਜ ਪਟੀਸ਼ਨ ਸਭ ਨੇ ਐਪਸਟੀਨ ਫਾਈਲਸ ਦੇ ਮਾਮਲੇ ਦੇ ਵਿੱਚ
ਸੁਣੀ ਹੋਣੀ ਆ। ਤੇ ਹੁਣ ਕਹਿੰਦੇ ਵੀ ਇਸ ਮਾਮਲੇ ਦੇ ਵਿੱਚ ਵੀ ਇੱਕ ਡਿਸਚਾਰਜ ਪਟੀਸ਼ਨ ਆ ਉਹ ਲਿਆਂਦੀ ਜਾ ਰਹੀ ਆ ਹਾਊਸ ਦੇ ਮਾਈਨੋਰਿਟੀ ਲੀਡਰ ਹਕੀਮ ਜੈਫਰੀਜ਼ ਦੇ ਦੁਆਰਾ। ਉਹ ਕਹਿ ਰਹੇ ਵੀ 214 ਡੈਮੋਕ੍ਰੇਟਸ ਔਨ ਬੋਰਡ ਹੈਗੇ ਆ। ਸੋ ਇਹਨਾਂ ਨੂੰ ਜਿੱਦਾਂ 4 ਜਿਹੜੇ ਰਿਪਬਲਿਕਨਸ ਆ ਉਹ ਇਸ ਪਾਸੇ ਵੱਲ ਨੂੰ ਮਦਦ ਕਰਨ ਦੇ ਲਈ ਆ ਰਹੇ ਆ। ਸੋ ਦੇਖਦੇ ਆ ਕੀ ਇਸ ਦੇ ਵਿੱਚ ਅੱਗੇ ਬਣਦਾ ਹੈਗਾ ਆ। 2021 ਦੇ ਵਿੱਚ ਜਦ ਬਾਈਡਨ ਉਹਨਾਂ ਦੇ ਕਾਰਜਕਾਲ ਦੇ ਵਿੱਚ ਜਿਹੜੇ ਪ੍ਰੀਮੀਅਮਸ ਆ ਉਹਨਾਂ ਨੂੰ ਕੈਪ ਕੀਤਾ ਗਿਆ ਸੀਗਾ ਬੈਂਚਮਾਰਕ ਪਲਾਨਸ ਦੇ ਲਈ 8.5% ਆਫ ਦਾ ਇਨਕਮ ਵੀ ਉਸ ਦੇ ਹਿਸਾਬ ਦੇ ਨਾਲ ਇਹਨਾਂ ਨੇ ਲਿਆਂਦੀ ਸੀਗੀ। ਤੇ ਹੁਣ ਇਹ ਜਿਹੜੀ ਹੁਣ ਸ਼ਸ਼ੋਪੰਤ ਜਾਂ ਕਹਿ ਲਓ ਵੀ ਇਹ ਜਿਹੜਾ ਰੌਲਾ ਰੱਪਾ ਹਰਜੋਤ ਸਿੰਘ ਜੀ ਪਿਆ ਆ ਇਹਦਾ ਨਿਤਾਰਾ ਨਾ ਹੋਣ ਦੇ ਕਰਕੇ ਜਿੱਦਾਂ ਤੁਸੀਂ ਦੱਸਿਆ ਹੀ ਆ ਵੀ ਅਗਲੇ ਮਹੀਨੇ ਤੋਂ ਯਾਨੀ ਕਿ ਚੜ੍ਹਦੇ ਸਾਲ ਦੇ ਵਿੱਚ ਲੋਕਾਂ ਦਾ ਪ੍ਰੀਮੀਅਮ ਦੇਖ ਕੇ ਹੀ ਕੰਮ ਦਿਲ ਘਬਰਾਉਣ ਵਾਲੀ ਗੱਲ ਜਿਹੜੀ ਆ ਉਹ ਬਣ ਜਾਣੀ ਹੈਗੀ ਆ। ਆਲਰੇਡੀ ਆਪਾਂ ਅਫੋਰਡੇਬਲ ਕ੍ਰਾਈਸਿਸ ਦੇ ਵਿੱਚੋਂ ਲੰਘ ਰਹੇ ਆ ਤੇ ਉਸ ਦੇ ਵਿੱਚ ਪਤਾ ਨਹੀਂ ਲੱਗ ਰਿਹਾ ਵੀ ਕੀ ਹੋਊਗਾ। ਜੀਓਪੀ ਦੇ ਜਿਹੜੇ ਸੈਂਟਰਿਸਟ ਆ ਉਹ ਨਿਊਕਲੀਅਰ ਆਪਸ਼ਨ ਨੂੰ ਉਹਨਾਂ ਨੇ ਵਰਤਿਆ ਆ ਮਾਈਕ ਜੌਨਸਨ ਦੇ ਨਾਲ ਫਾਈਟ ਨੂੰ ਜਿਹੜਾ ਉਹ ਲੈ ਕੇ। ਸੋ ਜਿਨ੍ਹਾਂ 4 ਦਾ ਤੁਸੀਂ ਨਾਮ ਲਿਆ ਸੀਗਾ ਵੀ ਇਹ ਹੁਣ ਡੈਮੋਕ੍ਰੇਟਸ ਦੇ ਨਾਲ ਮਿਲ ਕੇ ਜਿਹੜੀ ਡਿਸਚਾਰਜ ਪਟੀਸ਼ਨ ਆ ਉਸ ਦੇ ਜ਼ਰੀਏ ਫਿਰ ਹਰਜੋਤ ਸਿੰਘ ਜੀ ਵੋਟ ਉਹਨਾਂ ਨੂੰ ਕਰਵਾਉਣੀ ਪੈਂਦੀ ਆ। ਸੋ ਹੁਣ ਮਾਈਕ ਜੌਨਸਨ ਸ਼ਾਇਦ ਨਾ ਚਾਹੁੰਦੇ ਹੋਏ ਵੀ ਉਹਨਾਂ ਨੂੰ ਇਸ ਦੇ ਉੱਤੇ ਕੋਈ ਨਾ ਕੋਈ ਕਾਰਵਾਈ ਕਰਨੀ ਪਊਗੀ ਕਿਉਂਕਿ ਮੈਜੋਰਟੀ ਹਾਊਸ ਦੇ ਜਿਹੜੇ ਮੈਂਬਰਸ ਆ ਇਸ ਉੱਤੇ ਕਾਰਵਾਈ ਜਿਹੜੀ ਆ ਉਹ ਚਾਹ ਰਹੇ ਨੇ, ਜਿਸ ਦੇ ਵਿੱਚ ਜਿਹੜੇ ਸਿਰਫ 4 ਰਿਪਬਲਿਕਨਸ ਆ ਉਹਨਾਂ ਨੇ ਹੀ ਜਿਹੜਾ ਇਸ ਵਿੱਚ ਸਾਥ ਦਿੱਤਾ ਹੈਗਾ ਆ। ਸੋ ਇਹ ਪੁਸ਼ ਕਰ ਰਹੇ ਨੇ ਲੋਕ ਅਫੋਰਡੇਬਲ ਕੇਅਰ ਐਕਟ ਦੀ ਜਿਹੜੀ ਕਵਰੇਜ ਆ ਉਸ ਨੂੰ ਲੈ ਕੇ ਚਿੰਤਤ ਬਣੇ ਪਏ ਨੇ। ਇਹ ਜਿਹੜੀਆਂ ਇਨਹਾਂਸਡ ਸਬਸਿਡੀਜ਼ ਫੈਡਰਲ ਲੈਵਲ ਦੇ ਉੱਤੇ ਮਿਲਦੀਆਂ ਸੀਗੀਆਂ ਉਹ ਬੰਦ ਅਦਰਵਾਈਜ਼ ਹੋ ਜਾਣਗੀਆਂ 1 ਜਨਵਰੀ ਤੋਂ। ਤੇ ਉਹਦਾ ਬਹੁਤ ਵੱਡਾ ਜਿਹੜਾ ਅਸਰ ਪੈਣਾ ਹਰਜੋਤ ਸਿੰਘ ਜੀ ਹੁਣ ਜਿੱਦਾਂ ਹੁਣ ਤੁਸੀਂ ਉਦਾਹਰਨ ਜਿਹੜੀ ਉਹ ਦੇ ਰਹੇ ਆ ਵੀ ਕਿਸੇ ਦਾ $100 ਆ ਤੇ ਪਰ ਅਸਲ 'ਚ ਪ੍ਰੀਮੀਅਮ 2200 ਆ ਤੇ ਉਹਨੇ ਤਾਂ ਕਰਾਉਣੀ ਨਹੀਂ। ਫਿਰ ਓਬਵੀਅਸ ਜੀ ਗੱਲ ਆ ਉਹ ਕਿੱਦਾਂ ਜਿਹੜਾ ਉਹ ਅਫੋਰਡ ਕਰ ਹੀ ਨਹੀਂ ਸਕਦੇ ਵੀ ਉਹ ਤਾਂ ਇੰਪੋਸੀਬਲ ਜੀ ਜਿਹੜੀ ਉਹ ਗੱਲ ਆ ਵੀ ਤੁਹਾਡੀ ਮੌਰਗੇਜ ਦੇ ਨਾਲ ਜੇ ਹੁਣ ਪ੍ਰੀਮੀਅਮ ਜ਼ਿਆਦਾ ਹੋਊਗਾ ਤੇ ਬੰਦੇ ਨੇ ਉਹ ਥੋੜੀ ਦੇ ਹੋਣਾ ਆ ਆਮ ਬੰਦੇ ਕੋ। ਮੈਜੋਰਟੀ ਦੇ ਵਿੱਚ ਤਾਂ ਲੋਕ ਮਿਡਲ ਕਲਾਸ ਲੋਅਰ ਮਿਡਲ ਕਲਾਸ ਇਸ ਸ਼੍ਰੇਣੀ ਦੇ ਵਿੱਚ ਆਰਥਿਕਤਾ ਦੀ ਚ ਆਉਂਦੇ ਆ ਤੇ ਉਹ ਤਾਂ ਵਿਦਆਊਟ ਸਬਸਿਡੀ ਤਾਂ ਹੈਲਥ ਇੰਸ਼ੋਰੈਂਸ ਰਹਿ ਹੀ ਨਹੀਂ ਸਕਦੀ। ਸੋ ਕਾਫੀ ਜ਼ਿਆਦਾ ਇਸ ਟਾਈਮ ਗੁੱਥਮ ਗੁੱਥਾ ਜਿਹੜਾ ਆ ਉਹ ਹਰਜੋਤ ਸਿੰਘ ਜੀ ਜਿਹੜਾ ਉਹ ਚੱਲ ਰਿਹਾ ਆ। ਹਾਊਸ ਦੇ ਜਿਹੜੇ ਜੀਓਪੀ ਲੀਡਰ ਆ ਉਹ ਕਹਿੰਦੇ ਵੀ ਅੱਗੇ ਵੱਧ ਰਹੇ ਆ ਇਸ ਦੇ ਵਿੱਚ। ਜਿੱਦਾਂ ਆਪਾਂ ਕੱਲ ਮਾਈਕ ਜੌਨਸਨ ਹੁਣਾਂ ਦੀ ਗੱਲ ਦੱਸੀ ਸੀ ਚਾਹੇ 4 ਜਿਹੜੇ ਸੈਂਟਰਿਸਟ ਰਿਪਬਲਿਕਨ ਡੈਮੋਕ੍ਰੇਟਾਂ ਦੇ ਨਾਲ ਰਲੇ ਆ ਪਰ ਮੈਜੋਰਟੀ ਦੇ ਵਿੱਚ ਜਿਹੜੇ ਜੀਓਪੀ ਲੀਡਰਸ ਆ ਉਹ ਇਸ ਦੇ ਵਿੱਚ ਅੱਗੇ ਵੱਧ ਰਹੇ ਆ ਵੀ ਜਿਹੜੇ ਓਬਾਮਾ ਕੇਅਰ ਦੀਆਂ ਸਬਸਿਡੀਜ਼ ਆ ਉਹ ਲੈਪਸ ਹੋਣ ਦਿੱਤੀਆਂ ਜਾਣ। ਸੋ ਇਹਦੇ ਨਾਲ ਵੀ ਜਿਹੜਾ ਹਰਜੋਤ ਸਿੰਘ ਜੀ ਖਾਸਾ ਅਸਰ ਓਵਰਆਲ ਜਿਹੜਾ ਉਹ ਪਵੇਗਾ। ਸੋ ਟਫ ਡਿਸੀਜਨਸ ਇਨ ਮੇਕਿੰਗ ਜਿਹੜੇ ਅਫੋਰਡੇਬਲ ਕੇਅਰ ਐਕਟ ਦੇ ਜਿਹੜੇ ਵੱਧ ਰਹੇ ਪ੍ਰੀਮੀਅਮ ਆ ਉਸ ਨੂੰ ਜਿਹੜਾ ਉਹ ਲੈ ਕੇ ਜਿਹਦੇ ਨਾਲ ਐਨਰੋਲੀ ਆ ਉਹਨਾਂ ਨੂੰ ਹੁਣ ਬਹੁਤ ਹੀ ਸਖਤ ਫੈਸਲੇ ਜਿਹੜੇ ਉਹ ਲੈਣੇ ਪੈਣਗੇ ਵੀ ਆਉਂਦੇ ਸਮੇਂ ਦੇ ਵਿੱਚ ਇੰਸ਼ੋਰੈਂਸ ਉਹਨਾਂ ਨੇ ਰੱਖਣੀ ਆ ਜਾਂ ਨਹੀਂ ਜੀ। ਸੋ ਹੋਪਫੁਲੀ ਦੇਖਦੇ ਹਾਂ ਕੀ ਹੁੰਦਾ ਪਰ ਇਸ ਵੇਲੇ ਮੇਨ ਇਸ਼ੂ ਬਣ ਗਿਆ ਹੈਗਾ 22 ਮਿਲੀਅਨ ਲੋਕਾਂ ਦੇ ਲਈ। ਅਗਲੀ ਖਬਰ ਜਿਹੜੀ ਹੈ ਬਰਾਊਨ ਯੂਨੀਵਰਸਿਟੀ ਦੇ ਵਿੱਚ ਜਿਹੜੀ ਸ਼ੂਟਿੰਗ ਹੋਈ ਸੀ ਉਹਨੂੰ ਲੈ ਕੇ ਨਵੀਂ ਫੁਟੇਜ ਵੀ ਸ਼ੋ ਹੋ ਰਹੀ ਆ। $50,000 ਦਾ FBI ਵੱਲੋਂ ਇਨਾਮ ਵੀ ਰੱਖ ਦਿੱਤਾ ਗਿਆ ਆ ਪਰ 5 ਦਿਨ ਹੋ ਗਏ ਆ ਹਜੇ ਵੀ ਜਿਹੜਾ ਸਸਪੈਕਟ ਆ ਉਹ ਕਹਿੰਦੇ ਵੀ ਰਿਮੇਨਸ ਐਟ ਲਾਰਜ। ਹਜੇ ਵੀ ਜਿਹੜਾ ਸਸਪੈਕਟ ਆ ਜਿਹਨ ਗੋਲੀਆਂ ਚਲਾਈਆਂ ਸੀਆਂ ਉਹ ਲੱਭਿਆ ਨਹੀਂ ਹੈਗਾ। ਤੇ ਟੌਪ ਦੋ ਬਰਾਊਨ ਯੂਨੀਵਰਸਿਟੀ ਦੇ ਸਟੂਡੈਂਟ ਜਿਹੜੇ ਆ ਉਹਨਾਂ ਦੀ ਮੌਤ ਹੋ ਗਈ ਸੀ। 9 ਸਟੂਡੈਂਟ ਬੁਰੀ ਤਰ੍ਹਾਂ ਜ਼ਖਮੀ ਹੋਏ ਸੀਗੇ। ਜਿਹੜਾ ਕਿਲਰ ਆ ਉਹਦੀ ਜਿਹੜੀ ਸਰਚ ਆ ਉਹਦੀ ਸਰਵੇਲੈਂਸ ਵੀਡੀਓ ਸ਼ੋ ਹੋ ਰਹੀ ਹੈਗੀ ਆ। FBI ਨੇ ਨਵੀਆਂ ਵੀਡੀਓਜ਼ ਵੀ ਜਾਰੀ ਕੀਤੀਆਂ ਹੈਗੀਆਂ ਆ। ਇੱਕ ਵਿਕਟਮ ਦਾ ਨਾਮ ਆਲਰੇਡੀ ਡਿਕਲੇਅਰ ਕਰ ਦਿੱਤਾ ਗਿਆ 19 ਸਾਲਾਂ ਦੀ ਈਲਾ ਕੁੱਕ। ਇਹ ਸੋਫੋਮੋਰ ਸੀਗੀ ਸਟੂਡੈਂਟ ਸੀਗੀ ਅਲਬਾਮਾ ਤੋਂ ਤੇ ਵਾਈਸ ਪ੍ਰੈਜ਼ੀਡੈਂਟ ਵੀ ਸੀਗੀ ਬਰਾਊਨ ਯੂਨੀਵਰਸਿਟੀ ਕਾਲਜ ਰਿਪਬਲਿਕਨਸ ਦੀ। ਇੱਕ ਹੋਰ ਫਰੈਸ਼ਮੈਨ ਆ ਮੁਹੰਮਦ ਅਜ਼ੀਜ਼ ਜੋ ਸੈਕੰਡ ਵਿਕਟਮ ਹੈਗਾ ਆ ਬਰਾਊਨ ਯੂਨੀਵਰਸਿਟੀ ਦਾ ਤੇ ਨੈਚੁਰਲਾਈਜ਼ ਸਿਟੀਜ਼ਨ ਸੀ ਉਜ਼ਬੇਕਿਸਤਾਨ ਤੋਂ ਤੇ ਵਰਜੀਨੀਆ ਦੇ ਵਿੱਚ ਰਹਿ ਰਿਹਾ ਸੀਗਾ। ਸੋ ਹਜੇ ਵੀ ਜਿਹੜੇ ਸਟੂਡੈਂਟਸ ਆ
ਜੋ ਬਰਾਊਨ ਯੂਨੀਵਰਸਿਟੀ ਆ ਕਾਫੀ ਅਪਸੈਟ ਆ ਤੇ ਯੂਨੀਵਰਸਿਟੀ ਜਿਹੜੀ ਆ ਹਜੇ ਵੀ ਕਲਾਸਿਸ ਨਹੀਂ ਲੱਗ ਰਹੀਆਂ ਹੈਗੀਆਂ। ਪਹਿਲਾਂ ਬੰਦਾ ਕੋਈ ਫੜਿਆ ਸੀ, ਉਸ ਨੂੰ ਬਾਅਦ ਚ ਇਨਵੈਸਟੀਗੇਸ਼ਨ ਤੋਂ ਬਾਅਦ ਛੱਡ ਦਿੱਤਾ ਗਿਆ ਹੈਗਾ। ਸੋ ਬਰਾਊਨ ਯੂਨੀਵਰਸਿਟੀ ਦਾ ਗਨਮੈਨ ਜਿਹੜਾ ਆ ਕਿੱਦਾਂ ਐਂਟਰ ਹੋਇਆ, ਕਿੱਦਾਂ ਉਹਦੇ ਕੋਲ ਗਨ ਆਈ, ਤੇ ਉੱਥੇ ਸਿਕਿਉਰਿਟੀ ਕਿੱਥੇ ਸੀ, ਇਹ ਸਾਰਾ ਕੁਝ ਹੁਣ ਚੈੱਕ ਹੋ ਰਿਹਾ ਹੈਗਾ। 200 ਤੋਂ ਵੱਧ ਜਿਹੜੀਆਂ ਟਿਪਸ ਆ ਆਲਰੇਡੀ ਪੁਲਿਸ ਨੂੰ FBI ਨੂੰ ਮਿਲ ਚੁੱਕੀਆਂ ਹੈਗੀਆਂ ਤੇ ਉਹਨਾਂ ਨੇ ਇਹ ਦੱਸਿਆ ਆ ਵੀ 5 ਫੁੱਟ 8 ਇੰਚ ਲੰਮਾ ਤੇ ਸਟੌਕੀ ਬਿਲਡ ਇਹ ਬੰਦਾ ਆ ਤੇ ਬਲੈਕ ਜਿਹੜਾ ਸੀਗਾ ਉਹਨ ਸਾਰੇ ਕੱਪੜੇ ਪਾਏ ਹੋਏ ਸੀ ਤਾਂ ਆਪਣਾ ਫੇਸ ਜਿਹੜਾ ਆ ਉਹ ਕਵਰ ਕੀਤਾ ਹੋਇਆ ਸੀ। ਸੋ ਉਹਦੇ ਲਈ ਉਹਨਾਂ ਨੇ FBI ਨੇ ਆਪਣਾ ਨੰਬਰ ਵੀ ਜਾਰੀ ਕੀਤਾ ਹੈਗਾ ਆ 1-800-225-5324 ਜਾਂ ਪ੍ਰੋਵੀਡੈਂਸ ਪੁਲਿਸ ਡਿਪਾਰਟਮੈਂਟ ਜਿਹੜੀ ਆ ਉਹਨਾਂ ਦਾ ਨੰਬਰ 401-272-3121 ਵੀ ਦੱਸਿਆ ਗਿਆ ਹੈ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਵੈਨੇਜ਼ੁਏਲਾ ਨੂੰ ਲੈ ਕੇ ਆ। ਵੈਨੇਜ਼ੁਏਲਾ ਦੇ ਨਾਲ ਤਲਖੀ ਲਗਾਤਾਰ ਵੱਧਦੀ ਜਾ ਰਹੀ ਹੈਗੀ ਆ। ਰਾਸ਼ਟਰਪਤੀ ਟਰੰਪ ਹੁਣਾਂ ਨੇ ਟੋਟਲ ਤੇ ਕੰਪਲੀਟ ਬਲੌਕੇਡ ਜਿਹੜਾ ਸੈਂਕਸ਼ਨਡ ਤੇਲ ਆਇਲ ਟੈਂਕਰਸ ਆ ਉਹਨਾਂ ਉੱਤੇ ਲਾ ਦਿੱਤਾ ਆ। ਨੈਸ਼ਨਲ ਸਿਕਿਉਰਿਟੀ ਦੀ ਜਿਹੜੀ NSS ਰੀਸੈਂਟਲੀ ਜਾਰੀ ਕੀਤੀ ਗਈ ਸੀ ਉਸ ਵਿੱਚ ਜਿਹੜੇ ਆਇਲ ਟੈਂਕ ਜਿਹੜੇ ਵੈਸਟਰਨ ਹੈਮੀਸਫੀਅਰ ਦੇ ਵਿੱਚ ਆਪਣਾ ਦਬਦਬਾ ਮਨਰੋ ਡਾਕਟਰੀਨ ਤੇ ਹੋਰ ਉਹ ਸਾਰੀਆਂ ਚੀਜ਼ਾਂ ਰੱਖੀਆਂ ਗਈਆਂ ਸੀਗੀਆਂ ਜਿਸ ਦੇ ਨਾਲ ਵੈਸਟਰਨ ਹੈਮੀਸਫੀਅਰ ਦੇ ਵਿੱਚ ਆਪਣੇ ਆਪ ਨੂੰ ਸੁਰੱਖਿਅਤ ਤੇ ਮੋਢੀ ਦੁਬਾਰਾ ਤੋਂ ਕਰਨ ਦੇ ਲਈ ਅਮਰੀਕਾ ਕਹਿੰਦਾ ਵੀ ਆਪਣੀ ਜਿਹੜੀ ਨੈਸ਼ਨਲ ਸਿਕਿਉਰਿਟੀ ਦੀ ਸਟ੍ਰੈਟਜੀ ਆ ਉਸ 'ਚ ਬਦਲਣ ਜਾ ਰਿਹਾ ਆ। ਹੁਣ NSS ਦੇ ਤਹਿਤ ਹੀ ਟੋਟਲ ਤੇ ਕੰਪਲੀਟ ਬਲੌਕੇਡ ਇੱਕ ਹਿਸਾਬ ਦੇ ਨਾਲ ਵੈਨੇਜ਼ੁਏਲਾ ਦੇ ਆਇਲ ਟੈਂਕਰ ਦੇ ਉੱਤੇ ਨਾਲ ਦੇ ਨਾਲ ਜਿਹੜਾ ਉਹ ਲਾ ਦਿੱਤਾ ਗਿਆ। ਕਹਿੰਦੇ ਵੀ ਨਾ ਹੀ ਤੇਲ ਵੈਨੇਜ਼ੁਏਲਾ ਦੇ ਵਿੱਚ ਜਿਹੜੀਆਂ ਸੈਂਕਸ਼ਨ ਹੋਇਆ ਤੇਲ ਆ ਉਹ ਆਵੇਗਾ ਤੇ ਨਾ ਹੀ ਇੱਥੋਂ ਜਿਹੜਾ ਉਸ ਨੂੰ ਜਾਣ ਦਿੱਤਾ ਜਾਊਗਾ। ਸੋ ਕਮਿੰਗ ਟੂ ਔਰ ਲੀਵਿੰਗ ਵੈਨੇਜ਼ੁਏਲਾ ਉਸ ਦੇ ਉੱਤੇ ਸੈਂਕਸ਼ਨ ਜਿਹੜਾ ਆ ਰਾਸ਼ਟਰਪਤੀ ਟਰੰਪ ਹੋਣਾ ਨੇ ਕੱਲ ਆਪਣਾ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਕਰਕੇ ਜਿਹੜਾ ਇਸ ਦੇ ਵਿੱਚ ਕਰ ਦਿੱਤਾ ਆ। ਸੋ ਨਿਕੋਲਸ ਮਡੂਰੋ ਦੀ ਜਿਹੜੀ ਰਜੀਮ ਆ ਉਸ ਨੂੰ ਇੱਕ ਕਾਫੀ ਵੱਡਾ ਇਸ ਦੇ ਨਾਲ ਝਟਕਾ ਲੱਗੇਗਾ। ਕੁਝ ਦਿਨ ਪਹਿਲਾਂ ਹੀ ਅਮਰੀਕਾ ਦੇ ਦੁਆਰਾ ਇੱਕ ਆਇਲ ਟੈਂਕਰ ਜੋ ਈਰਾਨ ਤੋਂ ਵੈਨੇਜ਼ੁਏਲਾ ਵੱਲ ਨੂੰ ਆ ਰਿਹਾ ਸੀਗਾ ਉਸ ਨੂੰ ਰਸਤੇ ਦੇ ਵਿੱਚ ਓਸ਼ਨ ਦੇ ਵਿੱਚ ਰੋਕ ਲਿਆ ਗਿਆ ਸੀਗਾ ਤੇ ਉਸ ਆਇਲ ਟੈਂਕਰ ਨੂੰ ਆਪਣੇ ਕਬਜ਼ੇ ਅਧੀਨ ਲੈ ਲਿਆ ਗਿਆ ਸੀਗਾ। ਸੋ ਹੁਣ ਇਹ ਦੇਖਣਾ ਹੋਊਗਾ ਵੀ ਇਸ ਦੇ ਵਿੱਚ ਅੱਗੇ ਕੀ ਜਿਹੜਾ ਉਹ ਬਣਦਾ ਆ। ਟੋਟਲ ਤੇ ਕੰਪਲੀਟ ਬਲੌਕੇਡ ਇਹ ਉਹਨਾਂ ਨੇ ਕੈਪੀਟਲ ਲੈਟਰ ਦੇ ਵਿੱਚ ਆਪਣੀ ਸੋਸ਼ਲ ਪੋਸਟ ਦੇ ਵਿੱਚ ਲਿਖ ਦਿੱਤਾ ਹੈਗਾ ਆ। ਨਾਲ ਦੇ ਨਾਲ ਹੀ ਉਹਨਾਂ ਨੇ ਕਿਹਾ ਵੀ ਜਿਹੜੀ US ਮਿਲਟਰੀ ਦੇ ਐਸਟ ਆ ਉਸ ਇਲਾਕੇ ਦੇ ਵਿੱਚ ਨਾਲ ਸੁਜੈਸਟ ਕੀਤਾ ਵੀ ਉਹ ਆ ਰਹੇ ਨੇ ਤੇ ਮਡੂਰੋ ਦੀ ਰਜੀਮ ਦੇ ਉੱਤੇ ਨਿਸ਼ਾਨਾ ਜਿਹੜਾ ਆ ਅਸੀਂ ਸਾਧਿਆ ਹੈਗਾ ਆ। ਉਹ ਨਾਲ ਹੀ ਇਹ ਕਹਿ ਰਹੇ ਆ ਸੁਜੈਸਟ ਕੀਤਾ ਵੀ ਵੈਨੇਜ਼ੁਏਲਾ ਨਾ ਆਪਣੀ ਜਿਹੜੇ ਜ਼ਮੀਨ ਆ ਆਪਣੇ ਤੇਲ ਆ ਤੇ ਆਪਣੇ ਜਿਹੜੇ ਐਸਟ ਆ ਉਹ ਅਮਰੀਕਾ ਨੂੰ ਦੇ ਦੇਣ ਤੇ ਕਹਿੰਦੇ ਵੀ ਇੱਕ ਜਿਹੜਾ ਏਮ ਆ ਵੀ ਮਿਲਟਰੀ ਕੈਂਪੇਨ ਇਸ ਦੇ ਵਿੱਚ ਲਾਇਆ ਜਾ ਸਕਦਾ ਹੈ ਡਰੱਗ ਟ੍ਰੇਡ ਨੂੰ ਕਾਊਂਟਰ ਕਰਨ ਦੇ ਲਈ। ਵੈਨੇਜ਼ੁਏਲਾ ਕਹਿੰਦਾ ਵੀ ਇਸ ਟਾਈਮ ਸਭ ਤੋਂ ਵੱਡੇ ਅਰਮਾਡਾ ਦੇ ਨਾਲ ਸਰਾਊਂਡ ਹੋ ਚੁੱਕਾ ਆ ਹਿਸਟਰੀ ਦੇ ਵਿੱਚ ਸਾਊਥ ਅਮਰੀਕਾ ਦੇ ਇਤਿਹਾਸ ਦੇ ਵਿੱਚ। ਜਿਸ ਤਰੀਕੇ ਦੇ ਨਾਲ ਅਮਰੀਕਾ ਆਲੇ ਦੁਆਲੇ ਉਸ ਨੂੰ ਸਾਰੇ ਪਾਸਿਓਂ ਉਸ ਦੇ ਉੱਤੇ ਸ਼ਿਕੰਜਾ ਕੱਸ ਰਿਹਾ ਹੈਗਾ ਆ। ਤੇ ਟਰੰਪ ਹੁਣਾਂ ਨੇ ਜਿਹੜਾ ਉਹ ਕਿਹਾ ਆ ਵੀ ਭਾਈ ਤੁਹਾਡਾ ਤੇਲ ਅਸੀਂ ਨਾ ਹੀ ਕਿਸੇ ਪਾਸੇ ਜਾਣ ਦੇਣਾ ਤੇ ਨਾ ਹੀ ਤੁਹਾਡੇ ਜਿਹੜਾ ਉਹ ਸੈਂਕਸ਼ਨ ਕੀਤਾ ਤੇਲ ਆ ਉਹ ਆਉਣ ਦੇਣਾ ਹੈਗਾ ਆ। ਵੈਨੇਜ਼ੁਏਲਾ ਤੇਲ ਦੇ ਨਾਲ ਹੀ ਭਰਿਆ ਹੋਇਆ ਜਿਹੜਾ ਟੈਂਕਰ ਆ ਜਿੱਦਾਂ ਦੱਸਿਆ ਵੀ ਪਿਛਲੇ ਹਫ਼ਤੇ ਇਹਨਾਂ ਨੇ ਆਪਣੇ ਕਬਜ਼ੇ ਅਧੀਨ ਲੈ ਲਿਆ ਸੀਗਾ। ਵੈਨੇਜ਼ੁਏਲਾ ਦੀ ਮੁੱਖ ਇਕਨੋਮੀ ਹਰਜੋਤ ਸਿੰਘ ਜੀ ਚੱਲਦੀ ਤੇਲ ਦੇ ਸਹਾਰੇ ਆ। ਦੁਨੀਆ ਦੇ ਵਿੱਚ ਸਭ ਤੋਂ ਵੱਧ ਤੇਲ ਭੰਡਾਰਾਂ ਵਾਲੀ ਜਗ੍ਹਾ ਦੇ ਵਿੱਚੋਂ ਵੈਨੇਜ਼ੁਏਲਾ ਇੱਕ ਅਜਿਹਾ ਥਾਂ ਆ। ਇੰਨਾ ਜ਼ਿਆਦਾ ਤੇਲ ਹੋਣ ਦੇ ਬਾਵਜੂਦ ਵੀ ਵੈਨੇਜ਼ੁਏਲਾ ਦੇ ਵਿੱਚ ਅੱਤ ਦੀ ਗਰੀਬੀ ਆ। ਕਾਰਨ ਇਹ ਆ ਵੀ ਭ੍ਰਿਸ਼ਟ ਸਰਕਾਰ ਤੇ ਅਥੋਰੀਟੇਰੀਅਨ ਰੂਪ ਦੇ ਵਿੱਚ ਜਿਹੜਾ ਮਡੂਰੋ ਪਿਛਲੇ ਕਈ ਸਾਲਾਂ ਤੋਂ ਉੱਥੇ ਸੱਤਾ ਦੇ ਉੱਤੇ ਕਾਬਜ਼ ਹੈਗਾ ਆ ਉਹ ਉਸ ਨੇ ਹਾਲਾਤ ਜਿਹੜੇ ਆ ਵੈਨੇਜ਼ੁਏਲਾ ਦੇ ਲੋਕਾਂ ਦੇ ਬਹੁਤ ਮਾੜੇ ਕੀਤੇ ਆ। ਉਸੇ ਦੇ ਚੱਲਦਿਆਂ ਬਹੁਤ ਸਾਰੇ ਲੋਕ ਵੈਨੇਜ਼ੁਏਲਾ ਤੋਂ ਪਲਾਇਨ ਕਰਕੇ ਅਮਰੀਕਾ ਤੱਕ ਵੀ ਜਿਹੜਾ ਉਹ ਪਹੁੰਚੇ ਹੋਏ ਆ। ਉਸੇ ਦੀ ਆੜ ਦੇ ਵਿੱਚ ਬਹੁਤ ਸਾਰੇ ਜਿਹੜੇ ਗੈਂਗਸਟਰਸ ਆ ਉਹਨਾਂ ਨੇ ਵੀ ਅਮਰੀਕਾ ਦੇ ਵਿੱਚ ਦਾਖਲਾ ਲਿਆ ਹੈ ਤੇ ਹੁਣ ਆਪਾਂ ਇਵੈਂਚੁਅਲੀ ਦੇਖ ਰਹੇ ਹਾਂ ਵੀ ਵੈਨੇਜ਼ੁਏਲਾ ਦੇ ਉਹਨਾਂ ਗੈਂਗਾਂ
ਦੇ ਕਰਕੇ, ਉਹਨਾਂ ਗੈਂਗ ਮੈਂਬਰਸ ਦੇ ਕਰਕੇ, ਤੇ ਮਡੂਰੋ ਦੇ ਰਜੀਮ ਦਾ ਤਖਤਾ ਪਲਟ ਕਰਨ ਨੂੰ ਜਿਹੜਾ ਉਹ ਲੈ ਕੇ ਇੱਕ ਹਿਸਾਬ ਦੇ ਨਾਲ ਖਾਸਾ ਜਿਹੜਾ ਆ ਉਹ ਇਹਨਾਂ ਦੇ ਉੱਤੇ ਨਜ਼ਲਾ ਜਿਹੜਾ ਉਹ ਨਾਲ ਦੇ ਨਾਲ ਝੜ ਰਿਹਾ ਹੈਗਾ ਆ। ਸੋ ਹੁਣ ਦੇਖਦੇ ਹਾਂ ਅੱਗੇ ਉੱਥੇ ਕੀ ਬਣਦਾ। ਕਿਸੇ ਟਾਈਮ ਦੇ ਉੱਤੇ ਅਮਰੀਕਾ ਦੀਆਂ ਕੰਪਨੀਆਂ ਉੱਥੇ ਬਹੁਤ ਹੁੰਦੀਆਂ ਸੀਗੀਆਂ, ਪਰ ਉਹਨਾਂ ਨੂੰ ਜਿਹੜੀ ਉੱਥੋਂ ਦੀ ਪੋਲੀਟੀਕਲ ਪਾਰਟੀਆਂ ਆ, ਮਡੂਰੋ ਆ, ਉਹ ਸਾਰੇ ਜਣੇ ਆ, ਉਹਨਾਂ ਨੇ ਪਿੱਛੇ ਜਿਹੜਾ ਉਹ ਕਰ ਦਿੱਤਾ ਤੇ ਉਹਨਾਂ ਨੂੰ ਉੱਥੋਂ ਛੱਡਣਾ ਜਿਹੜਾ ਉਹ ਪਿਆ ਸੀਗਾ। ਸੋ 2005 ਤੋਂ ਵੈਨੇਜ਼ੁਏਲਾ ਦੇ ਤੇਲ ਦੇ ਉੱਤੇ ਕਈ ਤਰੀਕੇ ਦੀਆਂ ਜਿਹੜੀਆਂ ਸੈਂਕਸ਼ਨ ਦੀਆਂ, ਵੈਨੇਜ਼ੁਏਲਾ ਦੇ ਉੱਤੇ ਕਈ ਤਰੀਕੇ ਦੀਆਂ ਹੋਰ ਸੈਂਕਸ਼ਨ ਜਿਹੜੀਆਂ ਉਹ ਲਗਾਤਾਰ ਲੱਗਦੀਆਂ ਆ ਰਹੀਆਂ ਹੈਗੀਆਂ ਆ। ਸੋ ਇਲੀਜਿਟਮੇਟ ਮਡੂਰੋ ਰਜੀਮ, ਰਾਸ਼ਟਰਪਤੀ ਟਰੰਪ ਨੇ ਆਪਣੀ ਇਸ ਸੋਸ਼ਲ ਮੀਡੀਆ ਪੋਸਟ ਦੇ ਵਿੱਚ ਜਿਹੜਾ ਉਹ ਆਖਿਆ ਆ। ਜਿਹੜੇ ਕ੍ਰਿਟਿਕ ਨੇ ਟਰੰਪ ਹੁਣਾਂ ਦੇ ਅਮਰੀਕਾ 'ਚ ਬੈਠੇ, ਉਹ ਨਾਲ ਦੇ ਨਾਲ ਕਹਿ ਰਹੇ ਆ, ਕਹਿੰਦੇ ਵੀ ਉਹ ਇਸ ਸਾਰੇ ਮਾਮਲੇ ਨੂੰ, ਇਸ ਲੜਾਈ ਨੂੰ, ਇਸ ਮਾਹੌਲ ਨੂੰ ਐਪਸਟੀਨ ਫਾਈਲ ਦੇ ਨਾਲ ਜੋੜ ਕੇ ਜਿਹੜਾ ਉਹ ਦਿਖਾਉਂਦੇ ਆ। ਕਹਿੰਦੇ ਵੀ ਪਹਿਲੋਂ ਵੀ ਦੱਸਿਆ ਗਿਆ ਸੀਗਾ ਵੀ ਜਦੋਂ ਹੀ ਐਪਸਟੀਨ ਫਾਈਲ ਦੇ ਵਿੱਚ ਟਰੰਪ ਹੁਣਾਂ ਦਾ ਨਾਮ ਉੱਛੜ ਕੇ ਬਾਹਰ ਆਉਣ ਨੂੰ ਜਿਹੜਾ ਕਰੂਗਾ, ਤੇ ਟਰੰਪ ਹੁਣਾਂ ਨੇ ਕੋਈ ਨਾ ਕੋਈ ਲੜਾਈ ਜਿਹੜੀ ਉਹ ਛੇੜ ਲੈਣੀ ਆ। ਤੇ ਕਹਿੰਦੇ ਵੀ ਇਹ ਵੈਨੇਜ਼ੁਏਲਾ ਦੇ ਨਾਲ ਮੈਨੂਫੈਕਚਰਡ ਜਿਹੜੀ ਲੜਾਈ ਆ, ਉਹ ਇਸੇ ਚੀਜ਼ ਦਾ ਹੀ ਇੱਕ ਕਾਰਨ ਆ ਵੀ ਲੋਕਾਂ ਦਾ ਧਿਆਨ ਐਪਸਟੀਨ ਫਾਈਲ ਦੇ ਵਿੱਚ ਜਿਹੜਾ ਟਰੰਪ ਹੁਣਾਂ ਦੇ ਨਾਮ ਆਏ, ਉਹਨਾਂ ਦੀਆਂ ਤਸਵੀਰਾਂ ਆਈਆਂ, ਉਸ ਤੇ ਜਿਹੜੇ ਚੀਜ਼ਾਂ ਸਾਹਮਣੇ ਆ ਰਹੀਆਂ ਆ, ਵੀ ਉਸ ਤੋਂ ਧਿਆਨ ਹਟਾਉਣ ਦੇ ਲਈ ਇਹ ਸਾਰਾ ਕੁਝ ਕੀਤਾ ਜਿਹੜਾ ਉਹ ਜਾ ਰਿਹਾ ਆ। ਹੁਣ ਇਹ ਜਿਹੜੇ ਕ੍ਰਿਟਿਕਸ ਆ, ਉਹਨਾਂ ਦੀ ਆਪਣੀ ਜਿਹੜੀ ਉਹ ਸੋਚ ਆ, ਪਰ ਟਰੰਪ ਹੁਣੀ ਕਹਿੰਦੇ ਆ ਵੀ ਮਡੂਰੋ ਨੇ ਕੰਮ ਖਰਾਬ ਬਹੁਤ ਕੀਤਾ ਆ, ਇਸ ਲਈ ਆਪਾਂ ਤੇਲ ਨਾ ਹੁਣ ਉੱਥੇ ਆਉਣ ਦੇਣਾ ਤੇ ਨਾ ਹੀ ਜਾਣ ਦੇਣਾ ਜੀ। ਅਗਲੀ ਖਬਰ ਵੱਲ ਚਲੀਏ ਤੇ ਕੋਲੋਰਾਡੋ ਦੇ ਵਿੱਚ 50,000 ਤੋਂ ਵੱਧ ਐਕਸਲ એનર્ਜੀ ਦੇ ਜਿਹੜੇ ਕਸਟਮਰਸ ਆ, ਉਹ ਬਿਨਾਂ ਬਿਜਲੀ ਤੋਂ ਹੈਗੇ ਆ। ਅੱਜ ਸਵੇਰੇ ਕੋਲੋਰਾਡੋ ਦੇ ਸਮਾਂ ਜਿਹੜਾ 10 ਵਜੇ ਦੇ ਕਰੀਬ, ਕਿਉਂਕਿ ਕੈਲੀਫੋਰਨੀਆ ਕੋਲੋਰਾਡੋ ਦਾ ਸਮਾਂ ਫਰਕ ਹੈਗਾ, ਕਹਿੰਦੇ 50,000 ਲੋਕਾਂ ਦੀ ਜਿਹੜੀ ਬਿਜਲੀ ਚਲੇ ਗਈ। ਆਊਟੇਜ ਇਹ ਬੋਲਡਰ ਕ੍ਰੀਕ, ਜੈਫਰਸਨ, ਲੈਰੀਮਲ, ਵੈਲਡ ਕਾਉਂਟੀਜ਼ ਏਰੀਆ ਦੇ ਵਿੱਚ ਗਈ। ਕਾਰਨ ਕੀ ਆ ਵੀ ਉੱਥੇ ਹਵਾਵਾਂ ਜਿਹੜੀਆਂ ਆ ਬਹੁਤ ਤੇਜ਼ ਚੱਲ ਰਹੀਆਂ ਤੇ ਫਾਇਰ ਕੰਡੀਸ਼ਨ ਬਹੁਤ ਜ਼ਿਆਦਾ ਜਿਹੜੀ ਖਤਰਨਾਕ ਆ, ਅੱਗ ਲੱਗਣ ਦੇ ਬਹੁਤ ਜ਼ਿਆਦਾ ਚਾਂਸ ਹੈਗੇ ਆ। ਸੋ ਐਕਸਲ ਕ੍ਰਿਊ ਨੇ ਦੱਸਿਆ ਵੀ ਉਹ ਰੀਸਟੋਰੇਸ਼ਨ ਦੇ ਉੱਤੇ ਵਰਕਆਊਟ ਕਰ ਰਹੇ ਆ। ਹੋਪਫੁਲੀ ਇਸ ਅੱਜ ਬੁੱਧਵਾਰ ਸ਼ਾਮ 6 ਵਜੇ ਤੱਕ ਲੋਕਾਂ ਨੂੰ ਜਿਹੜੀ ਆ ਬਿਜਲੀ ਵਾਪਸ ਮਿਲ ਜਾਏ। ਸੋ ਦ ਫਰਸਟ ਅਲਰਟ ਵੈਦਰ ਡੇ ਇਸ਼ੂ ਕੀਤਾ ਗਿਆ ਸੀ ਵੈਡਨਸਡੇ ਨੂੰ, ਬਿਕੋਜ਼ ਆਫ ਪਾਵਰਫੁਲ ਵਿੰਡਸ ਤੇ ਡੇਂਜਰਸ ਫਾਇਰ ਕੰਡੀਸ਼ਨ, ਤੇ ਸਟਰੋਂਗ ਜੈਟ ਸਟ੍ਰੀਮ ਪ੍ਰੈਸ਼ਰ ਕਹਿੰਦੇ ਕ੍ਰੀਏਟ ਹੋਇਆ ਸੀ, ਜਿਹਦੇ ਕਰਕੇ ਅੱਗ ਲੱਗਣ ਦੇ ਬਹੁਤ ਜ਼ਿਆਦਾ ਜਿਹੜੇ ਚਾਂਸ ਸੀ। ਉਸ ਕਰਕੇ 50,000 ਲੋਕ ਇਸ ਟਾਈਮ ਬਿਜਲੀ ਤੋਂ ਬਿਨਾਂ ਹੈ ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਇਮੀਗ੍ਰੇਸ਼ਨ ਦੇ ਮਾਮਲੇ ਦੇ ਵਿੱਚ ਇਸ ਟਾਈਮ ਜਿਹੜੇ H1B ਵਾਲੇ ਆ, ਉਹਨਾਂ ਨੂੰ ਖਾਸਾ ਮੁਸ਼ਕਲਾਂ ਦਾ ਲਗਾਤਾਰ ਸਾਹਮਣਾ ਕਰਨਾ ਪੈ ਰਿਹਾ ਆ। ਇੰਡੀਆ ਵਾਲੇ ਖਾਸ ਕਰਕੇ ਉੱਥੋਂ ਜਿਹੜੀਆਂ ਰਿਪੋਰਟਸ ਆ ਉਹ ਦੱਸ ਰਹੇ ਆ ਵੀ ਲੋਕਾਂ ਦੀਆਂ ਜਿਹੜੀਆਂ ਇੰਟਰਵਿਊਜ਼ ਰੱਖੀਆਂ ਗਈਆਂ ਹੋਈਆਂ ਸੀਗੀਆਂ, ਜਦੋਂ ਤੋਂ ਸੋਸ਼ਲ ਮੀਡੀਆ ਵੈਟਿੰਗ ਐਲਾਨੀ ਆ ਵੀ USCIS ਨੇ ਵੀ ਅਸੀਂ ਇਹ ਵੈਟਿੰਗ ਕਰਨੀ ਆ, ਉਸ ਤੋਂ ਬਾਅਦ 'ਚ ਲੋਕਾਂ ਦੀਆਂ ਇੰਟਰਵਿਊਜ਼ 6-6 ਮਹੀਨੇ ਤੱਕ ਰੀਸਕੈਜੂਲ ਕਰ ਦਿੱਤੀਆਂ ਗਈਆਂ ਨੇ। ਕਹਿੰਦੇ ਵੀ ਅੱਜ ਦੇ ਟਾਈਮਜ਼ ਆਫ ਇੰਡੀਆ ਵਾਲੀ ਰਿਪੋਰਟ ਕਰ ਰਹੇ ਆ ਵੀ ਕਹਿੰਦੇ ਵੀ ਅਪਰੂਵਲ ਜਾਂ ਰਿਜੈਕਸ਼ਨ ਨੂੰ ਪਤਾ ਨਹੀਂ ਇੱਥੇ ਕੀ ਬਣਨਾ ਹੈ, ਪਰ 221G ਜਿਹੜੀਆਂ ਸਲਿਪਸ ਆ ਉਹ H1B ਵੀਜ਼ਾ ਅਪੁਆਇੰਟੀਜ਼ ਵਾਲੇ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਹੈਗੀਆਂ ਆ। ਕੈਂਡੀਡੇਟਸ ਕਹਿੰਦੇ ਵੀ ਲਗਾਤਾਰ ਉਹਨਾਂ ਨੂੰ ਪੁੱਛਿਆ ਜਾ ਰਿਹਾ ਹੈ ਸੋਸ਼ਲ ਮੀਡੀਆ ਅਕਾਊਂਟਸ ਦੇ ਬਾਰੇ, ਤੇ ਉਹਨਾਂ ਨੂੰ ਕਿਹਾ ਜਾ ਰਿਹਾ ਵੀ ਪਬਲਿਕ ਇਸ ਨੂੰ ਕਰ ਦਿੱਤਾ ਜਾਵੇ। ਇੱਕ ਰੈਡਿਟ ਦਾ ਜਿਹੜਾ ਯੂਜ਼ਰ ਆ ਉਸਨੇ ਸ਼ੇਅਰ ਕੀਤਾ ਵੀ ਉਹਦਾ ਸਟੇਟਸ ਅਪਰੂਵ ਜਿਹੜਾ ਆ ਉਹ ਸੀਗਾ ਐਂਡ ਆਫ ਦਾ ਡੇ, ਤੇ 2 ਦਿਨ ਦੇ ਲਈ, ਤੇ ਉਹ ਪਾਸਪੋਰਟ ਉਹਨਾਂ ਨੇ ਰੱਖੇ ਹੋਏ ਸੀਗੇ, ਤੇ ਕਹਿੰਦੇ ਵੀ ਅਪਰੂਵਡ ਸੂਨਰ ਤਾਂ ਹੋਊਗਾ ਜੇ ਆਫਿਸਰ ਰਿਟਰਨ ਕਰਦਾ ਹੈ ਪਾਸਵਰਡ, ਪਰ ਕਹਿੰਦੇ ਵੀ ਹੁਣ 2 ਤੋਂ 3 ਮਹੀਨੇ ਇਸ ਦੇ ਵਿੱਚ ਲੱਗ ਸਕਦੇ ਆ। ਸੋ ਹੋਰ ਜ਼ਿਆਦਾ ਐਵੀਡੈਂਸ ਅਪਰੂਵ ਹੋਇਆ ਨੂੰ ਵੀ ਜਿਹੜਾ ਵਕਤ ਆ ਉਹ 2-2 3-3 ਮਹੀਨੇ ਦਾ ਐਕਸਟਰਾ ਜਿਹੜਾ ਉੱਥੇ ਲਾ ਸਕਦੇ ਆ, ਜਦੋਂ ਤੋਂ ਇਹਨਾਂ ਨੇ ਸੋਸ਼ਲ ਮੀਡੀਆ ਦੀ ਵੈਟਿੰਗ ਐਲਾਨੀ ਹੈਗੀ ਆ 15 ਦਸੰਬਰ ਤੋਂ। ਸੋ ਅੱਜ 17 ਜਿੱਦਾਂ ਦਸੰਬਰ ਜਿਹੜੀ ਉਹ ਹੋ ਚੁੱਕੀ ਆ। ਸੋ 15 ਦਸੰਬਰ ਤੋਂ ਉਹਨਾਂ ਨੇ ਕੰਮ ਹੋਰ ਜ਼ਿਆਦਾ ਕਹਿੰਦੇ ਵੀ ਮਾਈਕਰੋਸਕੋਪ ਦੇ ਨਾਲ ਜਿਹੜਾ ਉਹ ਦੇਖਣਾ ਆ।
ਕਈ ਤਾਂ ਲੋਕ ਇਹ ਕਹਿ ਰਹੇ ਆ ਜਿਹੜੇ ਇਮੀਗ੍ਰੈਂਟ ਕੰਸਲਟੈਂਟ ਨੇ ਜਾਂ ਇਮੀਗ੍ਰੇਸ਼ਨ ਵਕੀਲ ਨੇ, ਉਹ ਕਹਿੰਦੇ ਵੀ ਜਿਹੜੇ ਤੁਸੀਂ YouTube ਦੇ ਉੱਤੇ ਵੀ ਕਮੈਂਟ ਕੀਤੇ ਆ ਨਾ ਵੱਖ-ਵੱਖ ਵੀਡੀਓਜ਼ ਦੇ ਉੱਤੇ, ਫੇਸਬੁੱਕ ਦੇ ਉੱਤੇ ਜਾਂ ਕਿਤੇ ਵੀ ਆ, ਕੱਲੀਆਂ ਪੋਸਟਾਂ ਹੀ ਨਹੀਂ ਪਾਈਆਂ ਜਿਹੜੀਆਂ ਉਹ ਦੇਖਣੀਆਂ ਉਹਨਾਂ ਨੇ, ਤੁਸੀਂ ਜਿਹੜੇ ਕਿਤੇ ਕੋਈ ਵੀ ਕਮੈਂਟ ਕੀਤਾ ਆ ਉਹਦੇ ਤੇ ਵੀ ਉਹਨਾਂ ਨੇ ਨਜ਼ਰਸਾਨੀ ਕੀਤੀ ਆ। ਕਿਸੇ ਅਮਰੀਕਨ ਨੂੰ ਧਮਕੀ ਦਿੱਤੀ ਆ, ਕਿਸੇ ਨੂੰ ਡਿਪੋਰਟ ਕਰਨ ਦੀ ਧਮਕੀ ਦਿੱਤੀ ਆ, ਕਿਸੇ ਨੂੰ ਕੁੱਟ ਮਾਰਨ ਦੀ ਧਮਕੀ ਦਿੱਤੀ ਆ। ਉਹ ਉਦਾਂ ਦੀਆਂ ਚੀਜ਼ਾਂ ਦੇ ਉੱਤੇ ਵੀ ਕਹਿੰਦੇ ਵੀ ਇਹ ਹੁਣ ਨਜ਼ਰ ਜਿਹੜੀ ਉਹ ਰੱਖੀ ਜਾਊਗੀ। ਅਮਰੀਕਾ ਬਾਰੇ ਕੀ ਜਿਹੜੀ ਉਹ ਤੁਸੀਂ ਸੋਚ ਇਸ ਚੀਜ਼ ਦੇ ਇਸ ਟਾਈਮ ਰੱਖ ਰਹੇ ਆ, ਉਹ ਕਾਫੀ ਬਰੀਕ ਛਾਨਣੀ ਜਿਹੜੀ ਹਰਜੋਤ ਸਿੰਘ ਜੀ ਇਹਨਾਂ ਨੇ ਇਸ ਟਾਈਮ ਸੋਸ਼ਲ ਮੀਡੀਆ ਨੂੰ ਲੈ ਕੇ ਜਿਹੜੀ ਉਹ ਲਗਾਈ ਆ। ਇਹਦੇ ਵਿੱਚ ਇਕੱਲੇ H1B ਵਾਲੇ ਨਹੀਂ, ਕੋਈ ਵੀ ਇਮੀਗ੍ਰੈਂਟ ਜਿਹੜਾ ਅਮਰੀਕਾ 'ਚ ਦਾਖਲ ਹੋਣਾ ਚਾਹੁੰਦਾ ਆ, ਉਹਨਾਂ ਸਾਰਿਆਂ ਦੀ ਕਹਿੰਦੇ ਵੀ ਇਹ ਇਸ ਦੂਰਬੀਨ ਦੇ ਨਾਲ, ਇਸ ਮਾਈਕਰੋਸਕੋਪ ਦੇ ਨਾਲ, ਇਸ ਖੁਰਦਬੀਨ ਦੇ ਨਾਲ ਕਹਿੰਦੇ ਵੀ ਜਾਂਚ ਆ ਉਹ ਹੁਣ ਹੋਣ ਜਾ ਰਹੀ ਹੈਗੀ ਆ। ਸੋ ਇਹ ਮੈਟਰ ਨਹੀਂ ਕਰਦਾ ਜਾਂ ਤੁਸੀਂ ਅਮਰੀਕਾ ਦੇ ਉਲਟ ਜਾਂ ਅਮਰੀਕਨ ਸਿਟੀਜ਼ਨ ਦੇ ਉਲਟ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਥ੍ਰੈਟ ਦਿੰਦੇ ਆ, ਚਾਹੇ ਸੋਸ਼ਲ ਮੀਡੀਆ ਤੇ, ਉਹ ਸਾਰਾ ਤੁਹਾਡੇ ਅਗੇਂਸਟ ਜਾਊਗੀ। ਕਿਉਂਕਿ ਕਿਸੇ ਤਰ੍ਹਾਂ ਦੀ ਵੀ ਤੁਹਾਡੀ ਜਿਹੜੀ ਇੰਟਰਵਿਊ ਹੋਣੀ ਹੈ, ਚਾਹੇ ਉਹ ਵਿਜ਼ਟਰ ਵੀਜ਼ੇ ਨੂੰ ਲੈ ਕੇ, ਚਾਹੇ ਗ੍ਰੀਨ ਕਾਰਡ ਨੂੰ, ਚਾਹੇ ਸਿਟੀਜ਼ਨਸ਼ਿਪ ਨੂੰ ਲੈ ਕੇ, ਇਹ ਬਹੁਤ ਕੁਛ ਜਿਹੜਾ ਚੈੱਕ ਹੋ ਰਿਹਾ ਹੈਗਾ। H1B ਵੀਜ਼ੇ 'ਚ ਮੈਂ ਦੇਖ ਰਿਹਾ ਸੀ, 2-3 ਬੰਦਿਆਂ ਦੀ ਇੰਟਰਵਿਊ ਪੜ੍ਹ ਰਿਹਾ ਸੀ ਤੇ ਉਹਨਾਂ ਨੇ ਪੁੱਛਿਆ ਵੀ ਕਿਹੜੇ ਤੁਹਾਡੇ ਕੋਲ ਅਕਾਊਂਟ ਆ? ਉਹ ਕਹਿੰਦੇ ਮੇਰੇ ਕੋਲ ਤਾਂ 2 ਹੀ ਆ ਜੀ, ਫੇਸਬੁੱਕ ਆ ਤੇ YouTube ਹੈਗਾ। ਬਾਅਦ ਦੇ ਵਿੱਚ ਉਹਨਾਂ ਨੇ ਰਿਜੈਕਸ਼ਨ ਲੈਟਰ ਦੱਸਤਾ ਵੀ ਤੇਰੇ 3 ਅਕਾਊਂਟ ਹੋਰ ਆ, ਇੰਸਟਾਗ੍ਰਾਮ ਆ, ਟਿਕਟੋਕ ਆ। ਉਹ ਕਹਿੰਦੇ ਮੈਨੂੰ ਧਿਆਨ ਨਹੀਂ ਸੀ। ਉਹ ਕਹਿੰਦਾ ਮੈਂ ਪੁੱਛਿਆ ਕਿੰਨੇ ਅਕਾਊਂਟ ਆ? ਸਾਰੇ ਦੱਸੋ। ਤੋ ਇਹ ਜਿਹੜੇ ਨਕਲੀ ਵੀ ਅਕਾਊਂਟ ਬਣਾਈ ਫਿਰਦੇ ਆ ਨਾ, ਅਗਲੇ ਨੇ ਟਰੈਕ ਕਰਦੇ ਆ ਨਕਲੀ ਅਕਾਊਂਟ ਵਾਲੇ ਜਿੱਥੇ ਫੋਟੋਆਂ ਲੱਗੀਆਂ ਕੁਛ ਹਨਾ, ਤੇ ਇਹ ਹੁਣ ਸੋਸ਼ਲ ਮੀਡੀਆ ਵਾਲੇ ਜਿਹੜੇ ਜੁਝਾਰੂ ਆ ਨਾ, ਉਹ ਕਾਇਮ ਹੋ ਜਾਓ। ਬਹੁਤ ਜ਼ਿਆਦਾ ਲੋਕਾਂ ਨੂੰ, ਕਈਆਂ ਨੂੰ ਥ੍ਰੈਟ ਦਿੰਦੇ ਰਹਿੰਦੇ ਆ। ਅਮਰੀਕਾ ਦੇ ਉਲਟ, ਅਮਰੀਕਾ 'ਚ ਖਾਣਾ ਵੀ, ਅਮਰੀਕਾ ਦੇ ਉਲਟ ਬੋਲਣਾ ਵੀ। ਉਹ ਹੁਣ ਉਹਨੀ ਸਾਰੇ ਵਰਡ ਵਿੱਚ ਪਾਏ ਹੋਏ ਹੈਗੇ ਆ। ਉਹ ਵਿਦਿਨ ਸੈਕਿੰਡ 'ਚ ਆ ਜਾਂਦਾ ਵੀ ਕਿੱਥੇ ਕੀ ਕਮੈਂਟ ਜਿਹੜਾ ਤੁਸੀਂ ਉਹਨਾਂ ਦੇ ਕੋਲ ਇਨਫੋਰਮੇਸ਼ਨ ਹਰਜੋਤ ਸਿੰਘ ਜੀ ਹੈਗੀ, ਉਹ ਤਾਂ ਤੁਹਾਡੇ ਮੂੰਹੋਂ ਸੁਣਨਾ ਚਾਹੁੰਦੇ ਵੀ ਤੁਸੀਂ ਸੱਚ ਬੋਲਦੇ ਕਿ ਝੂਠ ਬੋਲਦੇ ਆ। ਉਹ ਤਾਂ ਉਹਨਾਂ ਦੇ ਕੋਲ ਤਾਂ ਸਾਰੀ ਇਨਫੋਰਮੇਸ਼ਨ ਆਲਰੇਡੀ ਤੁਹਾਡੀ ਹੈਗੀ, ਤੁਹਾਡੇ ਫੋਨ ਨੰਬਰਾਂ ਦੇ ਜ਼ਰੀਏ ਉਹਨਾਂ ਨੂੰ ਪਤਾ, ਤੁਹਾਡੀਆਂ ਈਮੇਲਾਂ ਦੇ ਜ਼ਰੀਏ ਤੁਹਾਨੂੰ ਪਤਾ ਆ। ਉਹ ਪ੍ਰਾਈਵੇਸੀ ਦਾ ਇੱਕ ਵੱਖਰਾ ਇਸ਼ੂ ਜਿਹੜਾ ਨਾਲ ਆ, ਸਰਵੇਲੈਂਸ ਦਾ ਇੱਕ ਵੱਖਰਾ ਇਸ਼ੂ ਜਿਹੜਾ ਉਹ ਨਾਲ ਆ, ਪਰ ਉਸੇ ਦੀ ਆੜ ਦੇ ਵਿੱਚ ਤੁਹਾਡੇ ਉੱਤੇ ਇਹਨਾਂ ਦੀ ਨਜ਼ਰਸਾਨੀ ਬਹੁਤ ਤੇਜ਼ ਆ, ਕੱਲੇ ਦੇ ਉੱਤੇ। ਇਫ ਦੇ ਵਾਂਟ ਦੇ ਵਿਲ ਗੈਟ ਐਵਰੀਥਿੰਗ। ਗੱਲ ਇਹ ਆ, ਤੇ ਉਹ ਤੁਹਾਡੇ ਉਹ ਦੇਖਣਾ ਚਾਹੁੰਦੇ ਆ। ਜਿਹੜਾ ਅਕਸਰ ਆਖਿਆ ਜਾਂਦਾ ਹੁੰਦਾ ਸੀ ਨਾ ਵੀ ਕਰੈਕਟਰ ਸਰਟੀਫਿਕੇਟ ਤੇ ਉਹ ਸਾਰਾ ਕੁਝ ਵੀ ਸਕੂਲੋਂ ਬਣਵਾ ਕੇ ਲੈ ਕੇ ਜਾਈਦਾ ਸੀ ਅਗਲੇ ਕਾਲਜ ਦੇ ਵਿੱਚ ਦਾਖਲਾ ਜਿਹੜਾ ਉਹ ਲੈਣ ਦੇ ਲਈ। ਹੁਣ ਉਹ ਜਿਹੜੇ ਮਾਸਟਰ ਜੀ ਦੇ ਨਾਲ ਤੁਹਾਡਾ ਜੇ ਕੋਈ ਹੈਗੀ ਆ ਵੀ ਹਾਂ ਜਾਣ ਪਛਾਣ, ਤਾਂ ਵੀ ਉਹ ਬਣ ਕੇ ਆ ਜਾਊਗਾ। ਹੁਣ ਉਹ ਗੱਲ ਬਣਨੀ ਨਹੀਂ। ਹੁਣ ਇਹਨਾਂ ਦੀ ਮਰਜ਼ੀ ਜਿਹੜੀ ਉਸ ਹਿਸਾਬ ਦੇ ਨਾਲ ਚੱਲਣੀ ਆ। ਤੁਹਾਨੂੰ ਕਹਿੰਦੇ ਵੀ ਅਸੀਂ ਸੱਚੇ ਜਿਹੜੇ ਇਸ ਦੇ ਵਿੱਚ ਵੇਖਣਾ ਆ ਵੀ ਕੌਣ ਸੱਚ ਬੋਲਦਾ ਆ ਤੇ ਕੌਣ ਜਿਹੜਾ ਉਹ ਇਸ ਦੇ ਵਿੱਚ ਝੂਠ ਬੋਲਦਾ ਆ। ਤੇ ਨਾਲੇ ਉਹਨਾਂ ਨੇ ਸਾਰੇ ਹੀ ਆਪਣੇ ਅਕਾਊਂਟਸ ਉਹਨਾਂ ਨੇ ਪਬਲਿਕ ਕਰਨ ਨੂੰ ਇਸ ਦੇ ਵਿੱਚ ਆਖਿਆ ਹੈਗਾ ਆ। ਸੋ ਇਹ ਆ ਵੀ ਧਿਆਨ ਰੱਖ ਕੇ ਜਿਹੜਾ ਉਹ ਚੱਲਿਆ ਜਾਵੇ। ਇਹ ਅਕਸਰ ਸੋਸ਼ਲ ਮੀਡੀਆ ਨੇ ਹਰਜੋਤ ਸਿੰਘ ਜੀ ਖਰਾਬ ਕੰਮ ਕੀਤਾ ਵੀ ਬਹੁਤ ਸੀਗਾ। ਲੋਕਾਂ ਨੂੰ ਇਸ ਦੀ ਆੜ ਦੇ ਵਿੱਚ ਬਥੇਰਾ ਲੋਕਾਂ ਨੇ ਕਈ ਕੁਛ ਜਿਹੜਾ ਉਹ ਜਬਲੀਆਂ ਮਾਰਦੇ ਰਹੇ ਆ, ਤੇ ਉਹਦਾ ਕਈਆਂ ਨੂੰ ਹੁਣ ਖਾਮਿਆਜ਼ਾ ਭੁਗਤਣਾ ਪੈ ਸਕਦਾ ਆ। ਸਾਰਿਆਂ ਦੀ ਨਹੀਂ ਹੈ ਇਹ ਗੱਲ ਹੈਗੀ, ਬਟ ਇਹ ਆ ਵੀ ਜਿਹਨੇ ਕੀਤਾ ਆ ਉਹਨਾਂ ਨੂੰ ਹੀ ਜਿਹੜਾ ਟੈਨਸ਼ਨ ਲੈਣ ਦੀ ਇਸ ਦੇ ਵਿੱਚ ਜ਼ਰੂਰਤ ਜਿਹੜੀ ਉਹ ਹੈਗੀ ਆ। ਸੋ ਧਿਆਨ ਰੱਖੋ। ਇੱਕ ਨਾਲ ਦੇ ਨਾਲ ਭਾਰਤੀ ਮੂਲ ਦਾ ਜਿਹੜਾ US ਕਾਉਂਸਲਰ ਸੀਗਾ ਸਦੀਕੀ ਕਰਕੇ, ਉਹ ਹੈਦਰਾਬਾਦ ਚੇਨਈ ਵਾਲੇ ਪਾਸੇ ਉਹ ਕਹਿੰਦਾ ਵੀ ਮੈਂ ਪੋਸਟਡ ਰਿਹਾ ਆ। ਉਹਨੇ ਕਿਹਾ ਵੀ H1B ਦੇ ਵਿੱਚ ਤਾਂ ਸ਼ਰੇਆਮ ਸਿੱਧਾ ਹੀ ਜਿਹੜਾ ਉਹ ਫਰਾਡ ਚੱਲ ਰਿਹਾ ਆ। ਉਹਦਾ ਆਪਣਾ ਜਿਹੜਾ ਇਹ ਬਿਆਨ ਆ, ਅਮਰੀਕੀ ਜਿਹੜੇ ਕਾਉਂਸਲਰ ਆਫਿਸਰ ਆ ਭਾਰਤੀ ਮੂਲ ਦਾ ਆ, ਉਹ ਕਹਿੰਦੇ ਵੀ ਉਹਦੇ ਬੀਬੀ ਸੀ ਇਹ ਜਿਹੜੀ ਜਿਹਦਾ ਨਾਮ ਮਵੇਸ਼ ਸਦੀਕੀ ਆ। ਹਾਂਜੀ ਸੌਰੀ, ਸੋ ਉਹ US ਡਿਪਲੋਮੇਟ ਰਹੀ ਆ ਚੇਨਈ ਵਾਲੇ ਆਫਿਸ। ਹਾਂਜੀ ਕਾਉਂਸਲਰ ਆਫਿਸਰ ਜਿਹੜੀ ਉਹ ਕਹਿੰਦਾ ਇੰਨਾ ਫਰਾਡ ਆ, ਝੂਠੀਆਂ ਡਿਗਰੀਆਂ, ਝੂਠੇ ਐਕਸਪੀਰੀਅੰਸ ਲੈਟਰ, ਝੂਠੇ ਮੈਡੀਕਲ, ਹਰ ਇੱਕ ਚੀਜ਼ ਝੂਠ ਕਹਿੰਦੇ ਵੀ ਉਹਦੇ ਵਿੱਚ ਚੱਲ ਰਹੀ ਆ। ਉਹਨੇ ਤਾਂ ਇੱਥੋਂ ਤੱਕ ਵੀ ਕਿਹਾ ਆ ਇਸ ਕਾਉਂਸਲਰ ਆਫਿਸਰ ਨੇ ਵੀ ਜਿਹੜੇ ਇੰਡੀਆ ਦੇ ਵਿੱਚ ਉਹਨਾਂ ਕੰਪਨੀਆਂ ਦੇ HR ਤੇ ਉਹਨਾਂ ਹੀ ਕੰਪਨੀਆਂ ਦੇ ਬਰਾਬਰ ਦੇ HR ਜਿਹੜੇ ਇਹਨਾਂ ਅਮਰੀਕਾ ਦੇ ਵਿੱਚ ਬੈਠੇ ਆ, ਸਾਰੇ ਝੂਠ ਦਾ ਪਲਾਂਦਾ ਜਿਹੜਾ ਆ ਉਹ ਬਣਾਈ ਬੈਠੇ ਆ। ਸੋ ਇਹਨਾਂ ਦੀ ਬਹੁਤ ਪੈਸੇ ਦੇ ਕੇ ਜਿੱਦਾਂ ਫਰੈਂਡਸ਼ਿਪ ਦੇ ਨਾਲ ਜੌਬ ਆਫਰ ਲੈਟਰ ਲੈ ਲੈ। H1B ਕਲੇਮ ਕਰ ਰਿਹਾ ਵੀ ਕੰਪਿਊਟਰ ਸਾਇੰਸ ਡਿਗਰੀਜ਼ ਆ, ਉਹਨਾਂ ਦਾ ਕੋਰਸ ਵਰਕ ਕੁਝ ਹੁੰਦਾ ਨਹੀਂ ਜਿੱਥੇ ਜੌਬ ਲੈਣੀ ਹੈਗੀ ਆ। ਜਦ ਕਿ ਕਹਿੰਦੇ USA ਦੇ ਵਿੱਚ ਜਿਹੜੇ ਸਟੂਡੈਂਟਸ ਆ ਉਹਨਾਂ ਦਾ ਉਸ ਫੀਲਡ 'ਚ ਐਕਸਪੀਰੀਅੰਸ ਵੀ ਆ, ਉਹਨਾਂ ਨੂੰ ਜੌਬਸ ਨਹੀਂ ਮਿਲਦੀ ਹੈਗੀ।
ਨਕਲੀ ਕਹਿੰਦੇ ਵੀ ਐਕਸਪੀਰੀਅੰਸ ਜਿਹੜਾ ਉਹ ਬਣਾ ਕੇ ਉਹ ਸਾਰਾ ਕੁਝ ਚੱਲ ਰਿਹਾ। ਇਹ ਗੋਰਖ ਧੰਦਾ ਇੱਥੇ ਵੀ ਚੱਲਦਾ, ਸਭ ਨੂੰ ਹੀ ਪਤਾ ਆ ਇਸ ਚੀਜ਼ ਦੇ ਵਿੱਚ। ਸੋ ਹੁਣ ਇਹ ਪਤਾ ਨਹੀਂ ਵੀ ਇਹਦੇ ਵਿੱਚ ਹੁਣ ਅਗਲੀ ਵਾਰੀ H1B ਵਾਲਿਆਂ ਦੀ ਕਿਸ ਐਂਗਲ ਤੋਂ ਜਿਹੜੀ ਉਹ ਆ ਸਕਦੀ ਆ। ਪਰ ਇਮੀਗ੍ਰੇਸ਼ਨ ਦੀ ਤਾਂ ਛਾਨਣੀ ਇੰਨੀ ਜਿਹੜੀ ਹਰਜੋਤ ਸਿੰਘ ਦੀ ਇਹਨਾਂ ਨੇ ਬਰੀਕ ਕਰ ਦਿੱਤੀ ਆ ਵੀ ਕੰਮ ਤੁਹਾਡੇ ਲਈ ਛੋਟੀ ਜਿਹੀ ਵੀ ਗਲਤੀ ਕਾਫੀ ਮਹਿੰਗੀ ਜਿਹੜੀ ਉਹ ਸਾਬਤ ਹੋ ਸਕਦੀ ਆ। ਹਾਂ, ਬਾਅਦ ਦੇ ਵਿੱਚ ਅਦਾਲਤਾਂ ਕੀ ਕਰਦੀਆਂ, ਕੀ ਹੁੰਦਾ ਆ, ਕੋਈ ਹੋਰ ਸਰਕਾਰ ਆਉਂਦੀ ਆ ਉਹ ਲੀਨੀਅੰਸੀ ਰੱਖਦੀ ਨਹੀਂ ਰੱਖਦੀ, ਉਹ ਉਦੋਂ ਦੀ ਗੱਲ ਆ। ਪਰ ਮੌਜੂਦਾ ਵਕਤ ਜਿਹੜਾ ਰਾਈਟ ਨਾਓ ਜਿਹੜਾ ਸਮਾਂ ਆ ਉਹਦੇ ਵਿੱਚ ਕੰਮ ਜਿਹੜਾ ਪੂਰਾ ਸਖਤ ਹੀ ਇਸ ਟਾਈਮ ਚੱਲ ਰਿਹਾ ਹੈਗਾ ਆ। ਗਲਤੀਆਂ ਦਾ ਭਾਈ ਪਰਹੇਜ਼ ਕਰੋ, ਗਲਤੀਆਂ ਨਾ ਕਰੋ, ਲੈਣੇ ਦੇ ਦੇਣੇ ਜਿਹੜੇ ਇਸ ਦੇ ਵਿੱਚ ਤੁਹਾਨੂੰ ਪੈ ਸਕਦੇ। ਸੋ ਇਹ ਜਿਹੜੀ ਬੀਬੀ ਆ ਇਹ ਯੂਐਸ ਦੀ ਡਿਪਲੋਮੈਟ ਸੀ, ਚੇਨਈ ਆਫਿਸ ਸੀ। ਕਹਿੰਦੀ ਜਦੋਂ ਸ਼ੁਰੂ ਹੋਇਆ ਸੀ ਨਾ ਪ੍ਰੋਗਰਾਮ 20 ਸਾਲ ਪਹਿਲਾਂ, ਉਹ ਪਹਿਲਿਆਂ ਦੇ ਵਿੱਚੋਂ ਇਹ ਉੱਥੇ ਡਿਪਲੋਮੈਟ ਲੱਗੀ ਹੋਈ ਸੀ। ਤੇ ਉਹ ਕਹਿੰਦੀ ਵੀ ਜਿਹੜਾ ਹੇਲੋ ਇਫੈਕਟ ਚੱਲ ਰਿਹਾ ਇੰਡੀਅਨ ਐਪਲੀਕੈਂਟਸ ਦੇ ਵਿੱਚ ਬ੍ਰਾਈਬਰੀ ਦਾ, ਰਿਸ਼ਵਤ ਦਾ, ਇਹ ਕਹਿੰਦੇ ਵੀ ਇੱਕ ਤਰ੍ਹਾਂ ਨਾਲ ਕਲਚਰਲ ਨਾਰਮਲਾਈਜੇਸ਼ਨ ਆਫ ਫਰਾਡ ਹੈਗਾ ਆ। ਇੰਡੀਅਨ ਮੈਨੇਜਰਸ ਜਿਹੜੇ ਆ ਉਹ ਆਪਣਾ ਹੀ ਉਹਨੀ ਹਾਇਰਿੰਗ ਨੈਟਵਰਕ ਕੀਤਾ ਹੋਇਆ ਹੈਗਾ ਆ, ਉਹਦੇ ਚ ਅਮਰੀਕਨਸ ਨੂੰ ਹਾਇਰ ਨਹੀਂ ਕਰਦੇ ਤੇ ਆਪੇ ਝੂਠੇ ਐਕਸਪੀਰੀਅੰਸ ਬਣਾ ਕੇ, ਝੂਠੀਆਂ ਡਿਗਰੀਆਂ ਬਣਾ ਕੇ ਸਾਰਾ ਕੁਝ ਜਿਹੜਾ ਸ਼ੋਅ ਕਰ ਰਿਹਾ। ਸੋ ਹੁਣ ਉਹ ਕਈ ਪੁਆਇੰਟ ਵੀ ਦਿੱਤੇ ਹੈਗੇ ਆ ਆਪਣੇ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਵੀ ਇਹ ਜਿਹੜੇ ਇਹ ਪੂਰੀ ਵੈਰੀਫਾਈ ਕਰੋ, ਡਿਗਰੀਆਂ ਵੈਰੀਫਾਈ ਕਰੋ, ਤੇ ਸਭ ਤੋਂ ਵੱਧ ਇਹ ਆ ਵੀ ਜਿੱਥੇ ਜਿੱਥੇ ਕੰਮ ਕਰਦੇ ਆ H1B ਵੀਜ਼ੇ ਵਾਲੇ, ਸਾਈਟ ਵਿਜ਼ਿਟ ਕਰੋ ਤਾਂ ਕਿ ਸਾਨੂੰ ਪਤਾ ਲੱਗੇ ਵੀ ਉਹ ਜਿਹੜਾ ਕੰਮ ਕਰ ਰਿਹਾ ਉਹ ਉਹਨਾਂ ਦੀ ਡਿਗਰੀ ਦੇ ਮੁਤਾਬਕ ਹੀ ਆ। ਇੱਕ ਵਕੀਲ ਨੇ ਤਾਂ ਸੋਸ਼ਲ ਮੀਡੀਆ ਦਾ ਥੋੜਾ ਜਿਹਾ ਐਡ ਕਰਦੇ ਫਿਰ ਬ੍ਰੇਕ ਲੈਣੀ ਆ। ਹਾਂਜੀ, ਉਹ ਕਿਉਂਕਿ ਕਈ ਸੋਚਦੇ ਹੋਣੇ ਵੀ ਅਸੀਂ ਜੀ ਡਿਲੀਟ ਕਰ ਦਾਂਗੇ, ਕਹਿੰਦੇ ਵੀ 5 ਸਾਲਾਂ ਦਾ ਚਾਹੇ ਤੁਸੀਂ ਡਿਲੀਟ ਵੀ ਕਰ ਦਿੱਤਾ ਤੇ ਉਹ ਸਾਰਾ ਜਿਹੜਾ ਉਹ ਉਹਨਾਂ ਨੂੰ ਇਨਫੋਰਮੇਸ਼ਨ ਮਿਲ ਜਾਣੀ ਹੈਗੀ ਆ। ਸੋ ਡਿਲੀਟ ਕਰਨ ਦਾ ਵੀ ਕੋਈ ਫਾਇਦਾ ਨਹੀਂ ਹੋਣਾ ਹੈਗਾ। ਇੱਕ ਵਕੀਲ ਦੇ ਮੁਤਾਬਕ ਕਹਿੰਦਾ ਵੀ ਸੋਸ਼ਲ ਮੀਡੀਆ ਤਾਂ ਇੱਕ ਤਰ੍ਹਾਂ ਦਾ ਬਹਾਨਾ ਹੀ ਬਣਾ ਰਹੀ ਹੈ ਟਰੰਪ ਐਡਮਿਨਿਸਟ੍ਰੇਸ਼ਨ, ਵੀ ਇਹ ਵੀਜ਼ਾ ਨਹੀਂ ਦੇਣਾ ਚਾਹੁੰਦੇ ਕਿਸੇ ਤਰ੍ਹਾਂ ਦਾ, ਨਾਨ ਇਮੀਗ੍ਰੈਂਟ ਵੀਜ਼ਾ ਪ੍ਰੋਗਰਾਮ ਜਿਹੜਾ ਆ ਬੰਦ ਕਰਨਾ ਉਸ ਨੂੰ ਜਿਹੜਾ ਰੋਕਣਾ ਚਾਹੁੰਦੇ ਆ। ਠੀਕ ਹੈ ਕਿ ਨਹੀਂ? ਨਾਨ ਇਮੀਗ੍ਰੈਂਟ, ਸੋ ਨਾਨ ਇਮੀਗ੍ਰੈਂਟ ਤੁਸੀਂ ਸਮਝਦੇ ਆ ਚਾਹੇ ਉਹ H1B ਵੀਜ਼ੇ ਤੇ ਆ ਜਾਂ ਵਿਜ਼ਟਰ ਵੀਜ਼ੇ ਤੇ ਹੈਗੇ ਆ, ਚਾਹੇ ਤੁਸੀਂ ਪੋਲੀਟੀਕਲ ਅਸਾਈਲਮ ਤੇ ਆਏ ਆ, ਬਾਅਦ ਦੇ ਵਿੱਚ ਤੁਹਾਡਾ ਉਹ ਚੇਂਜ ਉਹਦਾ ਵੀਜ਼ਾ ਹੀ ਨਹੀਂ ਹੁੰਦਾ ਨਾ ਅਸਾਈਲਮ। ਸੋ ਕਹਿੰਦੇ ਵੀ ਐਜ਼ ਲੌਂਗ ਐਜ਼ ਤੁਸੀਂ ਬਾਰਡਰ ਤੋਂ ਬਾਹਰ ਆ, ਕਹਿੰਦੇ ਵੀ ਇੰਨਾ ਜ਼ਿਆਦਾ ਟਰੰਪ ਐਡਮਿਨਿਸਟ੍ਰੇਸ਼ਨ ਪਾਵਰਫੁਲ ਬਣ ਗਿਆ ਬਾਰਡਰ ਦੇ ਉੱਤੇ। ਬਾਰਡਰ ਦਾ ਮਤਲਬ ਇਹ ਨਹੀਂ ਵੀ ਮੈਕਸੀਕੋ ਅਮਰੀਕਾ ਦਾ ਬਾਰਡਰ, ਬਾਰਡਰ ਦਾ ਮਤਲਬ ਇਹ ਆ ਵੀ ਚਾਹੇ ਤੁਸੀਂ ਇੰਡੀਆ ਤੋਂ ਵੀ ਫਲਾਈਟ ਲੈ ਕੇ ਇੱਥੇ ਆ ਰਹੇ ਆ, ਕੈਨੇਡਾ ਤੋਂ ਵੀ ਆ ਰਹੇ ਹੈਗੇ, ਜਦੋਂ ਅਮਰੀਕਾ 'ਚ ਐਂਟਰ ਹੋ ਰਹੇ ਹੈਗੇ ਆ ਉਸ ਟਾਈਮ ਦੇ ਉੱਤੇ ਕਹਿੰਦੇ ਵੀ ਇੰਨੀ ਪਾਵਰ ਆ ਹੁਣ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵਾਲਿਆਂ ਕੋਲ, ਤੇ ਉਹ ਕਿਸੇ ਨੂੰ ਵੀ ਸਟਾਪ ਕਰ ਸਕਦੇ ਆ ਅਮਰੀਕਾ ਦੇ ਵਿੱਚ ਐਂਟਰ ਹੋਣ ਤੋਂ। ਸੋ ਕਹਿੰਦੇ ਬਈ ਤੁਹਾਡੀਆਂ ਸਾਰੀਆਂ ਜਿਹੜੀਆਂ ਟਰੈਵਲ ਪਲਾਨਸ ਹੈਗੀਆਂ ਆ ਉਹ ਕੈਨਸਲ ਕਰ ਸਕਦੇ ਹੈਗੇ ਆ। ਸਟੇਟ ਡਿਪਾਰਟਮੈਂਟ ਨੇ ਵੀਜ਼ਾ ਅਪਾਇੰਟਮੈਂਟਸ ਆਲਰੇਡੀ ਜਿਹੜੀਆਂ ਬੰਦ ਕਰ ਦਿੱਤੀਆਂ ਹੈਗੀਆਂ, ਤੇ ਕਹਿੰਦੇ ਬਈ ਅਸੀਂ ਜਿਹੜੀਆਂ ਨੰਬਰ ਆਫ ਇੰਟਰਵਿਊਜ਼ ਹੈਗੀਆਂ ਹਰ ਰੋਜ਼ ਜਿਹੜੀਆਂ ਕਾਉਂਸਲਰ ਆਫਿਸ ਹੁੰਦੀਆਂ ਆ ਉਹ ਬਹੁਤ ਘਟਾ ਦਿੱਤੀਆਂ ਕਿਉਂਕਿ ਉਹਦੇ 'ਚ ਸੋਸ਼ਲ ਮੀਡੀਆ ਵੈਟਿੰਗ ਹੋਣੀ ਹੈਗੀ ਆ। ਦਸੰਬਰ 15 ਤੋਂ ਇਹ ਆਲਰੇਡੀ ਸ਼ੁਰੂ ਹੋ ਚੁੱਕਾ, 2 ਦਿਨ ਹੋ ਗਏ ਆ। ਸੋ ਬਹੁਤ ਵਾਰ ਕੁਝ ਕੁ ਇੰਟਰਵਿਊਜ਼ ਮੈਂ ਲੋਕਾਂ ਦੀਆਂ ਪੜ੍ਹੀਆਂ, ਕਹਿੰਦੇ ਵੀ ਅਸੀਂ ਗਏ, ਜਿੱਦਾਂ ਇੱਕ ਵਾਰੀ ਤਾਂ ਮੈਂ ਤੁਹਾਨੂੰ ਦੱਸਤੀ ਵੀ ਉਹਨੇ ਉਸੇ ਵੇਲੇ ਨਾ ਕਰਤੀ। ਦੂਜਾ ਸੀ ਉਹ ਕਹਿੰਦਾ ਵੀ ਮੇਰੀ ਸਾਰੀ ਇੰਟਰਵਿਊ ਸਹੀ ਹੋਈ ਤੇ ਉਹਨੀ ਪਰ ਰੱਖ ਲਿਆ, ਕਹਿੰਦੇ ਵੀ ਸਾਨੂੰ ਦਿਨ ਚਾਹੀਦੇ ਆ ਕੁਛ, ਅਸੀਂ ਤੁਹਾਡਾ ਸਾਰਾ ਜਿਹੜਾ ਸੋਸ਼ਲ ਮੀਡੀਆ ਆ ਉਹ ਉਹਦੇ ਥਰੂ ਜਾਣਾ ਆ, ਫੇਰ ਤੁਹਾਨੂੰ ਅਸੀਂ ਕੰਟੈਕਟ ਕਰਾਂਗੇ। ਮੈਂ ਦੱਸਿਆ ਨਾ ਇੱਕ ਜਣੇ ਦਾ ਅਪਰੂਵ ਸਟੇਟਸ ਸੀਗਾ, ਬਾਅਦ ਚ ਚੇਂਜ ਹੋ ਗਿਆ, ਕਹਿੰਦੇ ਵੀ 2-3 ਮਹੀਨੇ ਲਾਵਾਂਗੇ, ਹੁਣ ਆਰਾਮ ਦੇ ਨਾਲ ਵੇਟ ਕਰੋ ਜਰਾ। ਅਪਰੂਵ ਸਟੇਟਸ ਵਾਲੇ ਨੂੰ ਜਿਹਨੂੰ ਕਹਿੰਦੇ ਸੀ ਵੀ ਪਾਸਪੋਰਟ ਉਹਨਾਂ ਨੇ ਰੱਖ ਲਿਆ ਸੀਗਾ, ਕਹਿੰਦੇ ਵੀ ਹੁਣ ਪੂਰੀ ਛਾਣਬੀਣ ਕਰਕੇ ਉਸ ਤੋਂ ਬਾਅਦ ਦੇ ਵਿੱਚ ਹੀ ਤੁਹਾਨੂੰ ਜਿਹੜਾ ਵਾਪਸ ਪਾਸਪੋਰਟ ਦਿੱਤਾ ਜਾਊਗਾ। ਹਾਂ ਜਾਂ ਨਾ ਆ ਉਹ ਚੇਂਜ ਜਿਹੜੀ ਉਹ ਕੀਤੀ ਜਾ ਸਕਦੀ ਹੈ। ਸੋ ਕੰਮ ਕਾਫੀ ਜ਼ਿਆਦਾ ਤਿੱਖਾ ਜਿਹੜਾ ਇਸ ਬਾਬਤ ਚੱਲ ਰਿਹਾ। ਬ੍ਰੇਕ ਦਾ ਵਕਤ ਆ, ਬ੍ਰੇਕ ਤੋਂ ਬਾਅਦ ਚ ਮੁੜਦੇ ਹਾਂ ਵਾਪਸ। ਖਬਰਾਂ ਦਾ ਸਿਲਸਿਲਾ ਅਪਡੇਟ ਅਮਰੀਕਾ ਚ ਜਾਰੀ ਰਹੇਗਾ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਭ ਦਾ ਸਵਾਗਤ ਕਰਦੇ ਹਾਂ ਪ੍ਰੋਗਰਾਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀਆਂ ਖਬਰਾਂ ਵੱਲ ਚੱਲੀਏ ਤੇ ਨਿਊਯਾਰਕ ਸਟੇਟ ਦੀ ਅਸੈਂਬਲੀ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ 350 ਸਾਲਾ ਸ਼ਹੀਦੀ ਪੁਰਬ ਨੂੰ ਮਨੁੱਖੀ ਅਧਿਕਾਰਾਂ ਤੇ ਧਾਰਮਿਕ ਆਜ਼ਾਦੀ ਦਿਹਾੜੇ ਵੱਲੋਂ ਮਾਨਤਾ ਦਿੱਤੀ ਗਈ ਹੈਗੀ ਆ। ਇਹ ਬੜੀ ਮਾਣ ਵਾਲੀ ਗੱਲ ਆ, ਕਿਉਂਕਿ ਯੂਟਾ ਤੋਂ ਬਾਅਦ ਹੁਣ ਨਿਊਯਾਰਕ ਸਟੇਟ ਜਿਹੜੀ ਆ ਉਹਨਾਂ ਨੇ ਇਹ ਜਿਹੜੀ ਮਾਨਤਾ ਦਿੱਤੀ ਹੈਗੀ ਆ। ਵਰਲਡ ਸਿੱਖ ਪਾਰਲੀਮੈਂਟ ਨਿਊਯਾਰਕ ਸਟੇਟ ਦੀ ਜਿਹੜੀ ਸਿੱਖ ਲੀਡਰਸ਼ਿਪ, ਉਹ ਸਾਰੇ ਜਿਹੜੇ ਆ ਵਧਾਈ ਦੇ ਪਾਤਰ ਆ, ਜਿਨ੍ਹਾਂ ਨੇ ਉੱਥੇ ਦੇ ਇਲੈਕਟਡ ਜਿਹੜੇ ਆਫੀਸ਼ੀਅਲਸ ਆ, ਉੱਥੇ ਦੀ ਜਿਹੜੀ ਲੈਜਿਸਲੇਟਰ ਆ, ਉਹਨਾਂ ਨੂੰ ਕੰਟੈਕਟ ਕਰਕੇ ਇਹ ਸਾਰਾ ਕੁਝ ਕੀਤਾ ਹੈਗਾ। ਗੁਰਦੁਆਰਾ ਸਿੱਖ ਸੈਂਟਰ ਆਫ ਨਿਊਯਾਰਕ ਫਲਸ਼ਿੰਗ 'ਚ ਇਹ ਪ੍ਰੋਗਰਾਮ ਹੋਇਆ ਸੀ, ਜਿੱਥੇ ਅਸੈਂਬਲੀ ਮੈਂਬਰ ਜੈਸਕਾ ਗੋਨਜ਼ਾਲਸ ਤੇ ਰੌਨ ਕਿਮ ਉਹਨਾਂ ਨੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਜਿਹੜਾ ਆ ਮਾਨਤਾ ਪੱਤਰ ਜਾਰੀ ਕੀਤਾ ਤੇ ਸੰਗਤਾਂ ਨੂੰ ਇਹ ਜਿਹੜਾ ਭੇਟ ਕੀਤਾ ਗਿਆ। ਬਹੁਤ ਸਾਰੇ ਆਪਾਂ ਨੂੰ ਪਤਾ ਹੀ ਆ ਵੀ ਇੰਡੀਆ ਦੇ ਵਿੱਚ ਸ਼ਹਾਦਤ ਨੂੰ ਬੜਾ ਛੋਟਾ ਕਰਕੇ ਪੇਸ਼ ਕੀਤੇ ਜਾ ਰਹੇ ਆ, ਜਦ ਕਿ ਦੁਨੀਆ ਦੇ ਵਿੱਚ ਵੱਖ-ਵੱਖ ਮੁਲਕਾਂ ਦੇ ਵਿੱਚ ਇਹ ਸ਼ੋਅ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਹਿਊਮਨ ਰਾਈਟਸ ਨੂੰ ਲੈ ਕੇ, ਸ੍ਰਿਸ਼ਟ ਦੀ ਚਾਦਰ ਨੂੰ ਲੈ ਕੇ ਜਿਹੜਾ ਡਿਸਕਸ ਕੀਤਾ ਜਾ ਰਿਹਾ ਹੈਗਾ। ਸੋ ਇਸ ਸਾਰੇ ਕਾਸੇ ਦੇ ਵਿੱਚ ਬਹੁਤ ਸਾਰੇ ਲੋਕ ਹਾਜ਼ਰ ਸੀਗੇ। ਹਿੰਮਤ ਸਿੰਘ ਕੋਆਰਡੀਨੇਟਰ ਵਰਲਡ ਸਿੱਖ ਪਾਰਲੀਮੈਂਟ, ਡਾਕਟਰ ਪ੍ਰਿਤਪਾਲ ਸਿੰਘ ਸਿੱਖ ਕਾਕਸ ਕਮੇਟੀ, ਡਾਕਟਰ ਅਮਰਜੀਤ ਸਿੰਘ ਖਾਲਸਤਾਨ ਅਫੇਅਰ ਸੈਂਟਰ ਵਾਲੇ, ਗੁਰਦੇਵ ਸਿੰਘ ਕੰਗ, ਦਵਿੰਦਰ ਸਿੰਘ ਬੋਪਰ ਰਾਏ, ਹੋਰ ਬਹੁਤ ਸਾਰੀਆਂ ਜਿਹੜੀਆਂ ਆਰਗੇਨਾਈਜੇਸ਼ਨਸ ਆ, ਸ਼੍ਰੋਮਣੀ ਅਕਾਲੀ ਦਲ ਤੋਂ ਵੀ ਜਿਹੜੇ ਅੰਮ੍ਰਿਤਸਰ ਬੂਟਾ ਸਿੰਘ ਖੜੌਦ, ਇਹ ਸਾਰਿਆਂ ਨੇ ਜਿਹੜਾ ਆ ਇਸ ਜਦੋਂ ਪ੍ਰੋਗਰਾਮ ਹੋਇਆ ਉਹਦੇ ਵਿੱਚ ਹਾਜ਼ਰੀ ਭਰੀ ਤੇ ਸਟੇਟ ਦੇ ਜਿਹੜੇ ਇਲੈਕਟਡ ਆਫੀਸ਼ੀਅਲਸ ਆ ਉਹਨਾਂ ਨੂੰ ਜੀ ਆਇਆਂ ਵੀ ਕਿਹਾ ਤੇ ਉਹਨਾਂ ਨੇ ਜਿਹੜਾ ਆ ਇਹ ਮਤਾ ਵੀ ਜਿਹੜਾ ਪਾਸ ਕੀਤਾ ਸੀ, ਜਿਹੜਾ ਉਹ ਭੇਂਟ ਵੀ ਕੀਤਾ ਹੈਗਾ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਬੈਟਨ ਰੂਜ ਲੂਜ਼ੀਆਨਾ ਤੋਂ ਆ ਰਹੀ ਆ। ਇੱਕ ਸਾਬਕਾ ਮਰੀਨ ਗ੍ਰਿਫਤਾਰ ਕੀਤਾ ਗਿਆ ਹੈ, 28 ਸਾਲਾਂ ਦਾ ਮਿਕਾ ਜੇਮਸ ਲਗਨੌਨ। ਕਹਿੰਦੇ ਵੀ ਇਸ ਨੂੰ ਸਰਵੇ ਕੀਤਾ ਜਾ ਰਿਹਾ ਸੀ, ਇਸ ਦੀ ਸਰਵੇਲੈਂਸ ਇਸ ਦੇ ਉੱਤੇ ਅੱਖ ਰੱਖੀ ਗਈ ਹੋਈ ਸੀ, ਕਿਉਂਕਿ ਇਹ ਇੱਕ ਐਂਟੀ ਕੈਪੀਟਲਿਸਟ ਤੇ ਐਂਟੀ ਗਵਰਨਮੈਂਟ ਗਰੁੱਪ ਦੇ ਨਾਲ, ਐਕਸਟ੍ਰੀਮਿਸਟ ਗਰੁੱਪ ਦੇ ਨਾਲ ਕਹਿੰਦੇ ਇਹਦੀਆਂ ਤਾਰਾਂ ਜੁੜਦੀਆਂ ਸੀਗੀਆਂ। ਕਹਿੰਦੇ ਵੀ ਇਹ ਪਲਾਨ ਕਰ ਲਿਆ ਸੀ ਨਿਊ ਔਰਲੀਨਜ਼ ਦੇ ਵਿੱਚ ਰੀਕ੍ਰੀਏਟ ਕਰਨ ਦੇ ਲਈ ਵਾਕੋ ਵਰਗਾ ਮਾਹੌਲ। ਅਧਿਕਾਰੀਆਂ ਨੇ ਜਿਹੜਾ ਉਹ ਦੱਸਿਆ, ਥੋੜੇ ਦਿਨ ਪਹਿਲਾਂ ਹੀ ਇਹਨਾਂ ਨੇ LA ਦੇ ਵਿੱਚ 4 ਬੰਦੇ ਜਿਹੜੇ ਉਹ ਫੜੇ ਆ, ਜਿਹੜੇ ਸਾਊਦਰਨ ਕੈਲੀਫੋਰਨੀਆ ਦੇ ਵਿੱਚ ਬੰਬ ਧਮਾਕੇ ਦੀਆਂ ਸਾਜ਼ਿਸ਼ਾਂ ਘੜੀ ਬੈਠੇ ਸੀਗੇ। ਉਹ ਇਹਨਾਂ ਨੇ ਸਾਜ਼ਿਸ਼ਾਂ ਨਾਕਾਮ ਕੀਤੀਆਂ ਤੇ ਇੱਕ ਸਾਬਕਾ ਮਰੀਨ ਉਹ ਜੋ ਅਟੈਕ ਇਦਾਂ ਦਾ ਪਲਾਨ ਕਰ ਰਿਹਾ ਸੀਗਾ ਨਿਊ ਔਰਲੀਨਜ਼ ਲੂਜ਼ੀਆਨਾ ਦੇ ਵਿੱਚ, ਉਸ ਨੂੰ ਵੀ ਹੁਣ ਇਹਨਾਂ ਨੇ ਗ੍ਰਿਫਤਾਰ ਕੀਤਾ ਹੈਗਾ। 28 ਸਾਲਾ ਜੇਮਸ ਲਗਨੌਨ ਕਹਿੰਦੇ ਵੀ ਇਸ ਨੂੰ ਚਾਰਜ ਕੀਤਾ ਗਿਆ ਥ੍ਰੈਟਸ ਇਨ ਇੰਟਰਸਟੇਟ ਕਾਮਰਸ ਦੇ ਜਿਹੜੇ ਉਹ ਮਾਮਲੇ ਦੇ ਵਿੱਚ। ਕਹਿੰਦੇ ਵੀ ਲੂਜ਼ੀਆਨਾ ਦੇ ਸ਼ਹਿਰ ਦੇ ਵਿੱਚ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਸ ਦੇ ਕੋਲ ਕਾਫੀ ਬੰਦੂਕਾਂ ਤੇ ਨਾਲ ਬੋਡੀ ਆਰਮਰ ਗੱਡੀ ਦੇ ਵਿੱਚ ਬਰਾਮਦ ਸੀਗਾ। ਜਿਹੜੇ ਅਦਾਲਤੀ ਦਸਤਾਵੇਜ਼ ਸਾਹਮਣੇ ਆਏ ਆ ਉਸ ਨੂੰ ਲੈ ਕੇ ਕਹਿੰਦੇ ਵੀ ਨਿਊ ਔਰਲੀਨਜ਼ ਦੇ ਵਿੱਚ ਹਮਲੇ ਨੂੰ ਲੈ ਕੇ ਜਿਹੜੀ ਚਰਚਾ ਆ ਉਹ ਤੇਜ਼ ਹੋ ਚੁੱਕੀ ਸੀ, ਜਦ ਕਈ ਸੈਂਕੜੇ ਹੀ ਜਿਹੜੀ ਇਮੀਗ੍ਰੇਸ਼ਨ ਏਜੰਟਸ ਖਾਸ ਕਰਕੇ ਆਈਸ ਵਾਲੇ ਲੂਜ਼ੀਆਨਾ ਦੇ ਇਲਾਕੇ ਦੇ ਵਿੱਚ ਲਾਏ ਗਏ ਸੀ। ਕੈਟਾਹੂਲਾ ਕਰੰਚ ਕਰਕੇ ਇੱਕ ਆਪਰੇਸ਼ਨ ਉੱਥੇ ਚਲਾਇਆ ਗਿਆ ਸੀ, ਜਿਸ ਵਿੱਚ ਇਹ ਕਹਿੰਦੇ ਸੀ ਵੀ 5000 ਗ੍ਰਿਫਤਾਰੀਆਂ ਜਿਹੜੀਆਂ ਕਰਦੀਆਂ ਆ। ਇਸ ਤੋਂ ਪਹਿਲਾਂ LA, ਸ਼ਿਕਾਗੋ, ਸ਼ਾਰਲਟ, ਨਾਰਥ ਕੈਰੋਲੀਨਾ ਦੇ ਵਿੱਚ ਵੀ ਇਦਾਂ ਦੇ ਆਪਰੇਸ਼ਨ ਆਈਸ ਦੁਆਰਾ ਜਿਹੜੇ ਆ ਉਹ ਕਿਤੇ ਜਿਹੜੇ ਹੋ ਗਏ ਆ। ਲਗਨੌਨ ਕਹਿੰਦੇ ਵੀ ਇਹ ਮੰਨ ਰਿਹਾ ਸੀਗਾ ਵੀ ਉਹ ਰੀਕ੍ਰੀਏਟ ਕਰਨਾ ਚਾਹੁੰਦਾ ਵਾਕੋ ਵਰਗਾ ਹੀ ਜਿਹੜਾ ਅਟੈਕ। ਕੁਛ ਸਾਲ ਪਹਿਲਾਂ ਹਰਜੋਤ ਸਿੰਘ ਜੀ ਨਿਊ ਔਰਲੀਨਜ਼ ਦੇ ਵਿੱਚ ਵੀ ਉੱਦਾਂ ਇੱਕ ਹਮਲਾ ਹੋਇਆ ਸੀ। ਉਦੋਂ ਡਰਾਈਵਰ ਨੇ ਨਵੇਂ ਸਾਲ ਦੀ ਭੀੜ ਦੇ ਉੱਤੇ ਕਿ ਮਾਰਡੀ ਗਰਾ ਦੀ ਜਿਹੜੀ ਭੀੜ ਦੇ ਉੱਤੇ ਗੱਡੀ ਆਪਣੀ ਜਿਹੜੀ ਉਹ ਚਾੜ ਦਿੱਤੀ ਸੀ। ਕਈ ਲੋਕਾਂ ਨੂੰ ਉਦੋਂ ਉਹਨਾਂ ਨੇ ਮਾਰ ਦਿੱਤਾ ਸੀਗਾ। 1993 ਦੀ ਜਿਹੜੀ ਸੀਜ ਹੋਈ ਸੀ ਹਰਜੋਤ ਸਿੰਘ ਜੀ ਵਾਕੋ ਟੈਕਸਸ ਦੀ, ਜਿਹੜੀ 51 ਦਿਨ ਚੱਲੀ ਸੀਗੀ।
ਇੱਕ ਜਿਹੜਾ ਰਿਲੀਜੀਅਸ ਲੀਡਰ ਉੱਥੇ ਸੀਗਾ, 76 ਜਿਹੜੇ ਉਹਦੇ ਫਾਲੋਵਰ ਉਦੋਂ ਮਾਰੇ ਗਏ ਸੀ, ਤੇ 4 ਫੈਡਰਲ ਏਜੰਟਸ ਦੀ ਉੱਥੇ ਮੌਤ ਹੋਈ ਸੀ। ਕਹਿੰਦੇ ਵੀ ਇਹ ਆਪਣੇ ਮਨ ਦੇ ਵਿੱਚ ਬਣਾਈ ਬੈਠਾ ਹੈਗਾ ਆ ਜੇਮਸ ਲੈਗਨਨ, ਵੀ ਉਹਨੇ ਇਦਾਂ ਦਾ ਜਿਹੜਾ ਆ ਉਹ ਕਾਂਡ ਨੂੰ ਅੰਜਾਮ ਦੇਣਾ ਸੀਗਾ। ਇਹ ਆਪਣੇ ਆਪ ਨੂੰ ਹੁਣ ਬਾਹਰ ਆ ਕੇ ਸ਼ੀ-ਹਰ ਦੇ ਤੌਰ ਦੇ ਉੱਤੇ ਪੇਸ਼ ਕਰਦਾ ਸੀ, ਪਰ ਜੇਲ੍ਹ ਦੇ ਰੈਕਰਡਸ ਇਸ ਨੂੰ ਬੰਦੇ ਦੇ ਤੌਰ ਦੇ ਉੱਤੇ ਜਿਹੜਾ ਉਹ ਮੰਨਦੇ ਹੈਗੇ ਆ। ਸੋ ਔਨ ਮਾਈ ਵੇ ਟੂ ਨਿਊ ਔਰਲੀਨਜ਼ ਚੈਟ ਦੇ ਵਿੱਚ, ਇਹਨੇ ਗਰੁੱਪ ਚੈਟ ਦੇ ਵਿੱਚ ਕਹਿੰਦੇ ਵੀ ਇਹ ਪਾਇਆ ਸੀਗਾ। FBI ਦੇ ਏਜੰਟ ਜਿਹੜੇ ਸਰਵੇਲੈਂਸ ਕਰ ਰਹੇ ਸੀ, ਜਿਹੜੀ ਇਸ ਦੇ ਉੱਤੇ ਨਜ਼ਰ ਰੱਖ ਰਹੇ ਸੀਗੇ, ਫਿਰ ਉਸ ਨੂੰ ਉਹਨਾਂ ਦੇ ਦੁਆਰਾ ਜਿਹੜਾ ਆ ਇਵੈਂਚੁਅਲੀ ਗ੍ਰਿਫਤਾਰ ਕੀਤਾ ਗਿਆ। ਜਦ 12 ਦਸੰਬਰ ਨੂੰ ਇਸ ਦੀ ਗ੍ਰਿਫਤਾਰੀ ਹੁੰਦੀ ਆ, ਅਸੌਲਟ ਰਾਈਫਲ, ਪਿਸਟਲ, ਗੈਸ ਕੈਨਿਸਟਰ, ਬੋਡੀ ਆਰਮਰ ਇਹਦੀ ਗੱਡੀ ਦੇ ਵਿੱਚੋਂ ਮਿਲਦਾ ਆ। ਲੂਜ਼ੀਆਨਾ ਦੇ ਸ਼ਹਿਰ ਨਿਊ ਇਬਰੀਆ ਦੇ ਅਪਾਰਟਮੈਂਟ ਦੇ ਵਿੱਚ ਏਜੰਟਸ ਆ ਉਹਨਾਂ ਨੂੰ ਸਨਾਈਪਰ ਟ੍ਰੇਨਿੰਗ ਮੈਨੂਅਲ, ਸਵਾਟ ਟ੍ਰੇਨਿੰਗ ਮੈਨੂਅਲ, ਅਸੌਲਟ ਰਾਈਫਲ ਤੇ ਕਈ ਰਾਉਂਡ ਐਮੂਨੇਸ਼ਨ ਦੇ ਜਿਹੜੇ ਉਹ ਬਰਾਮਦ ਹੋਏ ਆ। ਸੋ ਆਪਾਂ ਬਾਰ-ਬਾਰ ਕਹਿ ਰਹੇ ਹਾਂ ਹਰਜੋਤ ਸਿੰਘ ਜੀ ਵੀ ਅੱਜ ਕੱਲ ਕਮਰੇ ਲੋਕਾਂ ਦਾ ਪਤਾ ਹੀ ਨਹੀਂ ਲੱਗ ਰਿਹਾ ਵੀ ਉਹ ਮਨਾਂ ਦੇ ਵਿੱਚ ਕਿੱਥੇ ਕੀ ਜਿਹੜਾ ਆ ਉਹ ਚੀਜ਼ਾਂ ਸੋਚੀ ਜਿਹੜੇ ਉਹ ਜਾ ਰਹੇ ਹੈਗੇ ਆ। ਪਰ ਫਿਰ ਵੀ ਆਪਾਂ ਦਾਦ ਦਿੰਦੇ ਆ ਇਹਨਾਂ ਜਿਹੜੇ ਉਹ ਲਾ ਇਨਫੋਰਸਮੈਂਟ ਦੀ, ਜਿਹੜੇ ਇਦਾਂ ਦੇ ਹਮਲਿਆਂ ਨੂੰ ਪਹਿਲਾਂ ਹੀ ਹੋਣ ਤੋਂ ਨਾਕਾਮ ਕਰਨ ਦੇ ਵਿੱਚ ਕਾਮਯਾਬ ਰਹਿੰਦੇ ਆ ਤੇ ਲੋਕਾਂ ਦੀ ਸੁਰੱਖਿਆ ਨੂੰ ਜਿਹੜਾ ਆ ਉਹ ਯਕੀਨੀ ਬਣਾਉਂਦੇ ਆ। ਅਗਲੀ ਖਬਰ ਜਿਹੜੀ ਆ ਉਹ ਅੱਜ ਸੈਨ ਫਰਾਂਸਿਸਕੋ ਕ੍ਰੋਨਿਕਲ ਨੇ ਰਨ ਕੀਤੀ ਹੈਗੀ ਆ। ਉਹ ਤੁਸੀਂ ਆਪਣੇ ਜਿਹੜੇ ਸਰੋਤੇ ਆ ਉਹਨਾਂ ਨੂੰ ਸ਼ੋ ਵੀ ਕਰ ਸਕਦੇ ਆ ਵੀ ਇਮੀਗ੍ਰੈਂਟ ਟਰੱਕ ਡਰਾਈਵਰਸ ਹੈਵ ਬਿਕਮ ਕੋਲੈਟਰਲ ਡੈਮੇਜ ਇਨ ਦ ਸਟੇਟਸ ਵਾਰ ਵਿਦ ਟਰੰਪ। ਕਿਉਂਕਿ ਬਹੁਤ ਸਾਰੇ ਲੋਕਾਂ ਦੇ ਜਿਹੜੇ ਡਰਾਈਵਿੰਗ ਲਾਇਸੈਂਸ ਆ 17,000 ਦੇ ਕਰੀਬ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਉਹ ਕੈਂਸਲ ਕਰ ਦਿੱਤੇ ਸੀ ਪਿਛਲੇ ਮਹੀਨੇ ਕੈਲੀਫੋਰਨੀਆ ਨੇ। ਪਰ ਹੁਣ ਇਹ ਪਤਾ ਲੱਗ ਰਿਹਾ ਵੀ ਕੈਲੀਫੋਰਨੀਆ ਸਟੇਟ ਕਹਿ ਰਹੀ ਆ ਵੀ ਉਹਨਾਂ ਦੇ ਜਿਹੜੇ ਲਾਇਸੈਂਸ ਆ ਦੁਆਰਾ ਕੀ ਰੀਇਨਸਟੇਟ ਕਰ ਦਿੱਤੇ ਜਾਣਗੇ, ਕਿਉਂਕਿ ਉਹਨਾਂ ਨੇ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਨੂੰ ਲੈਟਰ ਲਿਖਿਆ ਵੀ ਬਹੁਤਿਆਂ ਦੇ ਇਮੀਗ੍ਰੇਸ਼ਨ ਸਟੇਟਸ ਨਹੀਂ ਅਪਡੇਟ ਹੋਏ ਸੀ। ਜਿੱਦਾਂ ਕਈਆਂ ਦਾ ਵਰਕ ਪਰਮਿਟ ਐਕਸਪਾਇਰ ਹੋਇਆ ਸੀ ਪਰ ਉਹਨਾਂ ਕੋਲ ਆ ਗਿਆ ਸੀ ਨਵਾਂ, ਉਹਨਾਂ ਨੇ ਅਪਡੇਟ ਨਹੀਂ ਕੀਤਾ ਸੀ, ਜਾਂ ਕਿਸੇ ਕੋਲ ਵਰਕ ਪਰਮਿਟ ਸੀ ਜਾਂ ਉਹਦੇ ਕੋਲ ਗ੍ਰੀਨ ਕਾਰਡ ਆ ਗਿਆ ਸੀ ਉਹ ਸਟੇਟਸ ਨਹੀਂ ਅਪਡੇਟ ਕੀਤਾ ਸੀ, ਜਾਂ ਕੋਈ ਸਿਟੀਜ਼ਨ ਬਣ ਗਿਆ ਸੀਗਾ। ਸੋ ਡਿਪਾਰਟਮੈਂਟ ਆਫ ਮੋਟਰ ਵਹੀਕਲ ਕਹਿੰਦੇ ਪਈ ਉਹ ਪਲਾਨ ਕਰ ਰਹੀ ਆ ਵੀ ਹੁਣ ਦੁਬਾਰਾ ਕੀ ਫੇਰ ਇਸ਼ੂ ਕਰੂਗੀ ਡਰਾਈਵਰਸ ਦੇ ਨਵੇਂ ਲਾਇਸੈਂਸ ਇਸ ਹਫ਼ਤੇ ਤੋਂ। ਇਹ ਕ੍ਰੋਨਿਕਲ ਨੇ ਦੱਸਿਆ ਵੀ ਉਹਨਾਂ ਨੂੰ ਇੱਕ ਲੈਟਰ ਵੀ ਮਿਲਿਆ ਹੈਗਾ ਆ। DMV ਡਾਇਰੈਕਟਰ ਸਟੀਵ ਗਾਰਡਨ ਜੋ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਦੇ ਆ, ਉਹਨਾਂ ਨੇ ਇਹ ਕਿਹਾ ਵੀ ਜਿਹੜੇ ਟੈਕਨੀਕਲ ਇਸ਼ੂ ਸੀਗੇ ਜਿਹਦੇ ਕਰਕੇ ਗਲਤੀ ਹੋਈ ਸੀ ਉਹ ਸਾਰੀ ਜਿਹੜੀ ਸਟੇਟ ਨੇ ਹੁਣ ਕਰੈਕਟ ਕਰ ਰਹੀ ਹੈਗੀ ਆ। ਕੈਲੀਫੋਰਨੀਆ ਦੇ ਵਿੱਚ ਕੈਲੀਫੋਰਨੀਆ ਦਾ ਜਿਹੜਾ ਐਡਮਿਨਿਸਟ੍ਰੇਸ਼ਨ ਆ ਹਾਲਾਂਕਿ ਕਾਫੀ ਫਾਈਟ ਕਰ ਰਿਹਾ ਹੈਗਾ ਟਰੰਪ ਐਡਮਿਨਿਸਟ੍ਰੇਸ਼ਨ ਦੇ ਨਾਲ, ਕਿਉਂਕਿ ਸ਼ਾਨ ਡਫੀ ਹੁਣੀ ਜਿਹੜੀ ਆ ਮਿਲੀਅਨਸ ਆਫ ਡਾਲਰ ਦੀ ਫੰਡਿੰਗ ਰੋਕ ਦਿੱਤੀ ਸੀ। ਪਰ ਉਹਨਾਂ ਨੇ ਪੂਰਾ ਐਕਸਪਲੇਨ ਕੀਤਾ ਵੀ ਕਿਸ ਤਰ੍ਹਾਂ ਜਿਹੜੇ ਲਾਇਸੈਂਸਸ ਆ ਇਹ ਵੈਲਿਡ ਹੈਗੇ ਆ। ਸੋ ਇਸ ਆਰਟੀਕਲ ਦੇ ਵਿੱਚ ਕਾਫੀ ਜਿਹੜੇ ਆਪਣੇ ਸਿੱਖ ਆ ਉਹਨਾਂ ਦੀਆਂ ਸਟੋਰੀਆਂ ਵੀ ਜਿਹੜੀਆਂ ਰਨ ਕੀਤੀਆਂ ਗਈਆਂ ਹੈਗੀਆਂ। ਜੀ ਕੱਲ ਜਿਹੜੇ ਯੂਨਾਈਟਿਡ ਸਿੱਖ ਵਾਲਿਆਂ ਨੇ ਵੀ ਇਹੀ ਚੀਜ਼ ਪੋਸਟ ਜਿਹੜੀ ਉਹ ਕੀਤੀ ਸੀ ਵੀ 17,000 ਜਿਹੜੇ ਲਾਇਸੈਂਸ ਰਿਵੋਕ ਕੀਤੇ ਜਾ ਰਹੇ। ਸੋ ਇਟਸ ਅ ਗੁੱਡ ਨਿਊਜ਼, ਫਾਈਨਲੀ ਥੋੜੀ ਜੀ ਕੋਈ ਇਹਨਾਂ ਲੋਕਾਂ ਦੇ ਲਈ ਗੁੱਡ ਨਿਊਜ਼ ਆਈ, ਕਿਉਂਕਿ ਜਿਹਦੇ ਵਿੱਚ DMV ਦੀ ਗਲਤੀ ਆ ਉਸ ਨੂੰ ਉਹ ਸੁਧਾਰਨਾ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਸੀ। ਲੋਕਾਂ ਦੀ ਉਸ ਦੇ ਵਿੱਚ ਗਲਤੀ ਜਿਹੜੀ ਉਹ ਨਹੀਂ ਸੀ ਵੀ ਤੁਸੀਂ ਤਰੀਕਾ ਜਿਹੜੀ ਮਨਿਆਦ ਆ ਉਹਦੇ ਹਿਸਾਬ ਦੇ ਨਾਲ ਤੁਸੀਂ ਚੇਂਜ ਨਹੀਂ ਕੀਤੀਆਂ। ਈਵਨ ਜਿਹੜੇ ਲੋਕ ਹੁਣ ਹਰਜੋਤ ਸਿੰਘ ਜੀ ਉਹਨਾਂ ਲੋਕਾਂ ਦਾ ਵਿਚਾਰਿਆਂ ਦਾ ਕੀ ਬਣੂਗਾ ਜਿਹੜੇ ਠੀਕ ਕਰਾਉਣ ਦੇ ਲਈ DMV ਗਏ, ਉਹਨਾਂ ਦੇ ਲਾਇਸੈਂਸ ਹੀ ਰੱਖ ਲਏ। ਸੋ ਇਹ ਪਤਾ ਨਹੀਂ ਇਹਨਾਂ ਦਾ ਜਿਹੜਾ ਰਿਪਲ ਇਫੈਕਟ ਆ ਕਿੱਥੇ ਕਿੱਥੇ ਤੱਕ ਜਿਹੜਾ ਉਹ ਪਿਆ ਹੋਣਾ, ਪਰ ਲੋਕਾਂ ਨੂੰ ਫਾਈਟ ਕਰਨਾ ਪੈਣਾ। ਲਾਈਕ ਜਿਹੜੇ ਫਾਈਟ ਕਰ ਰਹੇ ਆ ਉਹਨਾਂ ਦਾ ਅਸੀਂ ਥੈਂਕ ਯੂ ਵੀ ਕਰਦੇ ਆ। ਸੋ SF ਕ੍ਰੋਨਿਕਲ ਨੇ ਅੱਜ ਜਿਹੜੀ ਵਿਸ਼ੇਸ਼ ਤੌਰ ਦੇ ਉੱਤੇ ਇਹ ਨਿਊਜ਼ ਜਿਹੜੀ ਉਹ ਛਾਪੀ ਹੈਗੀ ਆ ਵੀ ਕੀ ਇਸ ਦੇ ਵਿੱਚ ਇਸ ਮੌਕੇ ਚੱਲ ਜੋ ਰਿਹਾ ਹੈਗਾ ਆ। ਸੋ ਬਹੁਤ ਸਾਰੀਆਂ ਕੰਪਨੀਆਂ ਨੂੰ ਇਹ ਡਰ ਸੀਗਾ, ਕੰਮ ਵੀ ਘਟਿਆ ਹੀ ਪਿਆ ਸੀਗਾ, ਕੰਮ ਤਾਂ ਵੈਸੇ ਹੀ ਪਹਿਲਾਂ ਹੀ ਜਿਹੜਾ ਉਹ ਘੱਟ ਸੀਗਾ ਹਰਜੋਤ ਸਿੰਘ ਜੀ, ਤਾਂ ਹੁਣ ਉਹਨਾਂ ਨੂੰ ਇਹ ਸੀਗਾ ਵੀ ਡਰਾਈਵਰ ਜਿਹੜੇ ਉਹ ਨਹੀਂ ਸੀ ਮਿਲਣੇ। ਸੋ ਡਰਾਈਵਰ ਸ਼ਾਰਟੇਜ ਹੋਣ ਦੀ ਜਿਹੜੀ ਕਿਆਸ ਰਹੀ ਸੀ। ਹੁਣ 17,000 ਚੋਂ 17,000 ਦੇ ਹੀ ਜਿਹੜੇ ਲਾਇਸੈਂਸ ਆ ਉਹ ਮੁੜ ਬਹਾਲ ਹੋਣਗੇ, ਜਾਂ ਜਿਹੜੇ ਉਹ ਕੈਂਸਲ ਕਰਨੇ ਸੀਗੇ ਵੀ ਉਸ ਨੂੰ ਉਹਨਾਂ ਨੇ ਰੋਕ ਦਿੱਤਾ ਆ, ਜਾਂ ਜਿਨ੍ਹਾਂ ਦੇ ਡਾਕੂਮੈਂਟੇਸ਼ਨਸ ਅਪਡੇਟ ਹੋਣਗੀਆਂ, ਕਿਹਦੀਆਂ ਹੋਣਗੀਆਂ, ਕਿਵੇਂ ਹੋਣਗੀਆਂ, DMV ਉਹਦੇ ਉੱਤੇ ਆਉਣ ਵਾਲੇ ਦਿਨਾਂ ਚਾਨਣਾ ਜਿਹੜੀ ਉਹ ਪਾ ਸਕਦੀ ਆ।
ਪਰ ਜੇ ਲੇਟੈਸਟ ਜੇ ਤੁਸੀਂ FMCSA ਸੌਰੀ DMV ਦੀ ਵੈਬਸਾਈਟ ਦੇ ਉੱਤੇ ਜਿਹੜਾ ਤੁਸੀਂ ਦੇਖੋ, ਉਹਨਾਂ ਨੇ ਉਸ ਤੋਂ ਬਾਅਦ ਚ ਜਿਹੜੀ 29 ਸਤੰਬਰ ਵਾਲੀ ਅਪਡੇਟ ਆ ਨਾ, ਉਸ ਤੋਂ ਬਾਅਦ ਦੇ ਵਿੱਚ ਕੋਈ ਅਜੇ ਤੱਕ ਹੋਰ ਅਪਡੇਟ ਨਹੀਂ ਕੀਤੀ। ਅਜੇ ਉਹਨਾਂ ਦੀ ਵੈਬਸਾਈਟ ਦੇ ਉੱਤੇ ਉਹੀ ਕੁਝ ਲਿਖਿਆ ਆ, ਪਰ ਜਿੱਦਾਂ ਅੱਜ ਹੁਣ ਤੁਹਾਨੂੰ ਅਸੀਂ ਕ੍ਰੋਨਿਕਲ ਦੀ ਦੀ ਜਿਹੜੀ ਰਿਪੋਰਟ ਪੇਸ਼ ਕੀਤੀ ਆ, ਦੱਸ ਰਹੇ ਆ ਵੀ ਇਹਨਾਂ ਦੇ ਜਿਹੜੇ ਲਾਇਸੈਂਸ ਆ ਕੈਂਸਲ ਹੋਣੇ, ਜਿਹੜੇ ਉਹ ਹਾਲ ਦੀ ਘੜੀ ਕੈਂਸਲ ਕਰ ਦਿੱਤੇ ਗਏ ਆ, ਵੀ ਉਹ ਕੈਂਸਲ ਨਹੀਂ ਕੀਤੇ ਜਾਣਗੇ ਬੇਸਿਕਲੀ। ਸੋ ਕੈਂਸਲੇਸ਼ਨ ਨੂੰ ਕੈਂਸਲ ਕੀਤਾ ਗਿਆ ਆ। ਸੋ ਕਿੰਨਿਆਂ ਕੁ ਨੂੰ ਇਸ ਦੇ ਨਾਲ ਅਸਰ ਜਿਹੜਾ ਉਹ ਪਊਗਾ, ਇਹ ਜਿਹੜਾ ਓਵਰਆਲ ਪਤਾ ਲੱਗੂਗਾ। ਪਰ ਇੱਕ ਜਿੱਤ ਹੋਈ ਆ ਉਹਨਾਂ ਡਰਾਈਵਰਸ ਦੀ, ਜਿਹੜੇ ਕਹਿੰਦੇ ਸੀਗੇ ਵੀ ਭਾਈ ਸਾਡੇ ਸਾਰੇ ਡਾਕੂਮੈਂਟੇਸ਼ਨ ਹੋਣ ਦੇ ਬਾਵਜੂਦ ਵੀ DMV ਸਾਨੂੰ ਕੋਈ ਬਾਹ ਪੱਲਾ ਨਹੀਂ ਫੜਾ ਰਹੀ, ਤੇ ਇਵੈਂਚੁਅਲੀ ਕਈ ਦਿਨਾਂ ਦੀ, ਕਈ ਮਹੀਨਿਆਂ ਦੀ, ਕਈ ਹਫ਼ਤਿਆਂ ਦੀ ਜਦੋਜਹਿਦ ਤੋਂ ਬਾਅਦ ਦੇ ਵਿੱਚ ਇਹਨਾਂ ਦਾ ਜਿਹੜਾ ਉਹ ਇਸ ਟਾਈਮ ਮਾਮਲਾ ਜਿਹੜਾ ਉਹ ਸੁਣਿਆ ਗਿਆ ਹੈਗਾ ਆ। 17,000 ਦੇ ਤਾਂ ਹਰਜੋਤ ਸਿੰਘ ਜੀ ਕੈਂਸਲ ਹੋਏ ਸੀ, ਪਰ ਇਹ ਜਿਹੜਾ FMCSA ਨੇ ਆਪਣਾ ਪ੍ਰੈਸਰ ਜਾਰੀ ਕੀਤਾ ਸੀਗਾ ਨਾਨ ਸਿਟੀਜ਼ਨ ਐਪਲੀਕੈਂਟ ਵਾਲਿਆਂ ਨੂੰ ਨਹੀਂ ਦੇਣੇ, ਹੋਰ ਉਹਨਾਂ ਨੇ ਜਿਹੜੀਆਂ ਚੀਜ਼ਾਂ ਕਹੀਆਂ ਸੀ ਉਹਦੇ ਅੰਡਰ ਤਾਂ ਕਹਿੰਦੇ ਵੀ ਕੈਲੀਫੋਰਨੀਆ ਦੇ ਵਿੱਚ 65,000 ਤੋਂ ਵੱਧ ਡਰਾਈਵਰ ਜਿਹੜਾ ਉਹਨਾਂ ਕੈਟਾਗਰੀਜ਼ ਦੇ ਅੰਡਰ ਆ ਜਾਣਾ ਸੀਗਾ। ਸੋ ਹੁਣ ਥੋੜੀ ਜਿਹੀ ਇੱਕ ਸੁੱਖ ਦਾ ਸਾਹ ਇਹਨਾਂ ਸਾਰਿਆਂ ਦੇ ਲਈ ਆਇਆ ਹੈਗਾ ਆ ਜੀ। ਇਹਦੇ ਵਿੱਚ ਇਸ ਆਰਟੀਕਲ 'ਚ ਇਹ ਲਿਖਿਆ ਆ ਵੀ ਹਜੇ ਤੱਕ ਇਹ ਨਹੀਂ ਪਤਾ ਵੀ ਜੋ ਫੈਡਰਲ ਗਵਰਨਮੈਂਟ ਆ ਉਹ ਕਿੱਦਾਂ ਰਿਸਪੌਂਡ ਕਰੂਗੀ ਕੈਲੀਫੋਰਨੀਆ ਦੇ ਇਸ ਡਿਸੀਜਨ ਦੇ ਉੱਤੇ ਵੀ ਜੀ ਅਸੀਂ ਰੀਇਸ਼ੂ ਕਰਨੇ ਲਾਇਸੈਂਸ ਸ਼ੁਰੂ ਕਰ ਦਿੱਤੇ ਹੈਗੇ ਆ। ਟਰੰਪ ਆਫੀਸ਼ੀਅਲਸ ਜਿਹੜੇ ਆ ਉਹ ਕੋਸ਼ਿਸ਼ ਕਰ ਰਹੇ ਆ ਨਵੇਂ ਰੂਲ ਲਾਉਣ ਦੀ, ਤਾਂ ਕਿ ਜਿਹੜੇ ਵੱਧ ਤੋਂ ਵੱਧ ਲੋਕ ਜਿਹੜੇ ਆ ਉਹ ਕਮਰਸ਼ੀਅਲ ਲਾਇਸੈਂਸ ਨਾ ਲੈ ਸਕਣ, ਜਿਹਦੇ ਵਿੱਚ ਬਹੁਤ ਸਾਰੇ ਜਿਹੜੇ ਆ ਮੈਜੋਰਟੀ ਆਫ ਇਮੀਗ੍ਰੈਂਟ ਐਪਲੀਕੈਂਟਸ ਹੈਗੇ ਆ। ਹਾਲਾਂਕਿ ਕੋਰਟ ਨੇ ਵੀ ਜਿਹੜਾ ਰੂਲ ਕੀਤਾ ਆ ਵੀ ਇਹ ਤੇ ਹੋਲਡ ਕਰੋ, ਤੁਸੀਂ ਜਿਹੜੇ ਲਾਇਸੈਂਸ ਆ ਉਹ ਕੈਂਸਲ ਨਹੀਂ ਕਰ ਸਕਦੇ ਹੈਗੇ। ਪਰ US ਦੇ ਟਰਾਂਸਪੋਰਟੇਸ਼ਨ ਸੈਕਟਰੀ ਸ਼ਾਨ ਡਫੀ ਉਹਨਾਂ ਨੇ $150 ਮਿਲੀਅਨ ਦੀ ਜਿਹੜੀ ਫੈਡਰਲ ਫੰਡਿੰਗ ਹੈਗੀ ਆ ਉਹ ਰੋਕੀ ਹੋਈ ਆ ਉਹਨਾਂ ਸਟੇਟਾਂ ਦੀ ਜਿੱਥੇ ਇਹ ਜਿਹੜੇ ਇਮੀਗ੍ਰੈਂਟਸ ਨੂੰ ਜਿਹੜੇ ਲਾਇਸੈਂਸ ਨਾਨ ਡੋਮਿਸਾਈਲ ਡਰਾਈਵਰਸ ਦਾ ਜਿਹੜਾ ਸੀਗਾ ਰੌਲਾ। ਸੋ ਇਹ ਕਹਿੰਦੇ ਸਾਰਾ ਕੁਝ ਇੱਕੋ ਸਮੇਂ ਤੇ ਵਾਪਰਿਆ। ਇੱਕ ਮੰਗੋਲੀਅਨ ਅਸਾਈਲਮ ਸੀਕਰ ਹੈਗਾ ਨੋਮੋਜ਼ਲ ਦਵਰਵ ਦਾ, ਤੇ ਉਹਨੇ ਕਿਹਾ ਵੀ ਉਹਨੂੰ ਵੀ ਨੋਟਿਸ ਕੈਂਸਲੇਸ਼ਨ ਦਾ ਮਿਲ ਗਿਆ ਸੀ, ਪਰ ਹਜੇ ਵੀ ਸਾਨੂੰ ਪਤਾ ਨਹੀਂ ਵੀ ਬਣਨਾ ਕੀ ਹੈਗਾ ਆ। ਸੋ ਇਮੀਗ੍ਰੈਂਟਸ ਦੇ ਉੱਤੇ ਇਸ ਚੀਜ਼ ਦਾ ਬਹੁਤ ਸਾਰਾ ਜਿਹੜਾ ਅਸਰ ਪਿਆ ਸੀ। ਡਾਕਾ ਦੇ ਵਿੱਚ ਵੀ ਜਿਹੜੇ ਬਹੁਤ ਸਾਰੇ ਲੋਕ ਆਏ ਆ ਸਟੂਡੈਂਟ, ਜਦੋਂ ਉਹ ਅੰਡਰ 14 ਏਜ ਸੀਗੇ, ਤੇ ਉਹਨਾਂ ਦੇ ਵੀ 65,000 ਦੇ ਕਰੀਬ ਡਰਾਈਵਰਸ ਇਸ ਕੈਟਾਗਰੀ ਦੇ ਵਿੱਚ ਪੈਂਦੇ ਹੈਗੇ ਆ। ਸੋ ਹੁਣ ਦੇਖਦੇ ਆ ਵੀ ਇਹ ਕਿੱਦਾਂ ਲਾਗੂ ਹੁੰਦਾ ਹੈਗਾ, ਜਾਂ ਫਿਰ ਵੀ ਲਾਗੂ ਹੋਣ ਤੋਂ ਬਾਅਦ ਲਾਇਸੈਂਸ ਮਿਲਣ ਤੋਂ ਬਾਅਦ ਵੀ ਜਿਹੜੀਆਂ ਹੋਰ ਸਟੇਟਾਂ ਦੇ ਵਿੱਚ ਫਿਰ ਜਿਹੜੇ ਡਰਾਈਵਰਸ ਆ ਉਹਨਾਂ ਨੂੰ ਰੋਕਿਆ ਜਾਊਗਾ, ਆਈਸ ਦੇ ਕੋਲ ਫੜਾਇਆ ਜਾਊਗਾ, ਜੋ ਕੁਝ ਹੁਣ ਵਾਪਰ ਰਿਹਾ ਹੈਗਾ। ਫਲੋਰੀਡਾ ਦੀ ਇਨਸੀਡੈਂਟ ਤੋਂ ਬਾਅਦ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਨੇ ਕੈਲੀਫੋਰਨੀਆ ਦੇ ਜਿਹੜੇ ਕਮਰਸ਼ੀਅਲ ਲਾਇਸੈਂਸ ਪ੍ਰੋਸੈਸ ਸੀ, ਖਾਸ ਕਰਕੇ ਇਮੀਗ੍ਰੈਂਟ ਵਰਕਰਸ ਦੇ ਲਈ, ਉਸ ਨੂੰ ਆਡਿਟ ਕੀਤਾ ਸੀ, ਤੇ ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਸੀ ਵੀ 26% ਜਿਹੜੇ ਉਹਨਾਂ ਨੇ 145 ਲਾਇਸੈਂਸ ਰਿਵਿਊ ਕੀਤੇ ਸੀ ਉਹ ਫੇਲ ਹੋਏ ਸੀ ਫੈਡਰਲ ਰਿਕੁਆਇਰਮੈਂਟਸ ਨੂੰ ਕੰਪਾਈਲ ਕਰਨ ਦੇ ਲਈ, ਤੇ ਉਹ ਉਹਦੇ ਨਾਲ ਮੇਲ ਨਹੀਂ ਖਾਂਦੇ ਸੀਗੇ ਜੋ ਫੈਡਰਲ ਆਡਿਟ ਹੋਇਆ ਸੀਗਾ। ਸੋ ਫੈਡਰਲ ਸਰਕਾਰ ਦੀ ਤਾਂ ਸਟੇਟ ਦੀ ਹਜੇ ਵੀ ਲੜਾਈ ਚੱਲ ਰਹੀ ਆ, ਪਰ ਕੈਲੀਫੋਰਨੀਆ ਨੇ ਇਹ ਕਹਿਤਾ ਹੈ ਵੀ ਹਾਂ ਉਹ ਜਿਹੜੇ 17,000 ਲਾਇਸੈਂਸ ਆ, ਜੇ ਉਹਨਾਂ ਦੇ ਵਰਕ ਪਰਮਿਟ ਐਕਸਟੈਂਡਡ ਹੋਏ ਤੇ ਉਹ ਦੁਬਾਰਾ ਕੀ ਫਿਰ ਰੀਇਸ਼ੂ ਕਰ ਦਿੱਤੇ, ਕੈਂਸਲ ਨਹੀਂ ਹੋਣਗੇ। ਸੋ DMV ਨੇ ਆਪਣੀ ਚਿੱਠੀ ਜਿਹੜੀ DOT ਨੂੰ ਲਿਖੀ ਆ, ਉਹ ਕਹਿੰਦੇ ਵੀ ਉਹਨਾਂ ਨੇ ਉਹਦੇ ਵਿੱਚ ਕਿਹਾ ਆ ਵੀ ਜਿਹੜੇ ਪ੍ਰੋਗਰਾਮਿੰਗ ਐਰਰ ਸੀਗੇ, ਜਿਹੜੇ ਵੱਡੇ ਪ੍ਰੋਗਰਾਮਿੰਗ ਐਰਰ ਸੀਗੇ, ਅਸੀਂ ਉਹਨਾਂ ਨੂੰ ਠੀਕ ਕਰਨ ਜਾ ਰਹੇ ਆ, ਤਾਂ ਜੋ ਜਿਹੜੀ ਐਪਲੀਕੈਂਟ ਦੀ ਐਕਸਪਾਇਰੇਸ਼ਨ ਡੇਟ ਆ ਉਹ ਆਟੋਮੈਟਿਕਲੀ ਮੈਚ ਜਿਹੜੀ ਉਹ ਹੋਵੇ ਉਹਦੇ ਵਰਕ ਪਰਮਿਟ ਦੀ ਐਕਸਪਾਇਰੇਸ਼ਨ ਡੇਟ ਦੇ ਨਾਲ ਹੀ। ਉਹਨਾਂ ਨੇ ਸਟੇਟ ਨੇ ਕੈਲੀਫੋਰਨੀਆ ਨੇ ਇਸ ਚਿੱਠੀ ਦੇ ਵਿੱਚ ਇਹ ਵੀ ਕਿਹਾ ਵੀ ਉਹ ਜਿਹੜੇ 60 ਦਿਨ ਦੇ ਕੈਂਸਲੇਸ਼ਨ ਨੋਟਿਸ ਜਿਹੜੇ 17,000 ਲੋਕਾਂ ਨੂੰ ਉਹਨਾਂ ਨੇ ਘੱਲੇ ਸੀ ਐਕਸਪਾਇਰੇਸ਼ਨ ਡੇਟ ਇਸ਼ੂਜ਼ ਦੇ ਨਾਲ, ਇਹ ਮਾਮਲਾ ਹੁਣ ਵੱਧ ਕੇ 20,000 ਤੋਂ ਵੱਧ ਦੇ ਉੱਤੇ ਪਹੁੰਚ ਗਿਆ ਆ। ਸੋ ਜਿਹੜੇ ਪਹਿਲਾਂ 17,000 ਮੰਨੇ ਜਾ ਰਹੇ ਸੀ, ਉਹ ਕਹਿੰਦੇ ਵੀ ਟੋਟਲ ਇੰਪੈਕਟਡ ਡਰਾਈਵਰ ਕਾਊਂਟ ਆ ਉਹ 20,000 ਤੋਂ ਵੱਧ ਹੈਗਾ। ਸੋ 3,000 ਤੋਂ ਵੱਧ ਲੋਕਾਂ ਨੂੰ ਹੋਰ ਵੀ ਲਾਇਸੈਂਸ ਜਿਹੜੇ ਕੈਂਸਲੇਸ਼ਨ ਦੇ ਉਹਨਾਂ ਨੂੰ ਚਿੱਠੀਆਂ ਜਿਹੜੀਆਂ ਇਦਾਂ ਦੀਆਂ ਆਈਆਂ ਹੋਣਗੀਆਂ, ਪਰ ਹੁਣ ਮੇਕ ਸ਼ੋਰ ਇਹ ਕਹਿੰਦੇ ਵੀ ਅਸੀਂ ਕਰਾਂਗੇ। ਕਹਿੰਦੇ ਵੀ ਨਾਲ ਉਹਨਾਂ ਨੇ ਇਹ ਵੀ ਕਿਹਾ ਕੈਲੀਫੋਰਨੀਆ ਨੇ, ਕਹਿੰਦੇ ਵੀ ਅਸੀਂ ਇਹ ਉਹ ਕਦਮ ਚੁੱਕ ਰਹੇ ਹਾਂ ਵੀ ਜਿਨ੍ਹਾਂ ਦੇ ਕੋਲ ਵੈਲਿਡ ਵਰਕ ਆਥੋਰਾਈਜੇਸ਼ਨ ਆ
ਜਿਹੜੇ ਐਕਸਪੀਰੀਅੰਸ ਡਰਾਈਵਰ ਆ, ਜਿਹੜੇ ਕੈਲੀਫੋਰਨੀਆ ਦੀ ਇਕੋਨਮੀ ਦੇ ਲਈ, ਸੁਸਾਇਟੀ ਦੇ ਲਈ ਜ਼ਰੂਰੀ ਆ ਵੀ ਉਹ ਕੰਮ ਕਰਦੇ ਜਿਹੜੇ ਉਹ ਰਹਿਣ। ਤੇ ਸੋ ਹੁਣ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਜਿਹੜੀਆਂ ਕੀਤੀਆਂ ਜਾ ਰਹੀਆਂ ਆ। ਤੇ ਜਿੱਦਾਂ ਹਰਜੋਤ ਸਿੰਘ ਜੀ ਤੁਸੀਂ ਮੈਂਸ਼ਨ ਕੀਤਾ ਵੀ ਸ਼ੌਨ ਡਫੀ ਹੋਣੀ ਜਾਂ ਟਰੰਪ ਐਡਮਿਨਿਸਟ੍ਰੇਸ਼ਨ ਇਸ ਚੀਜ਼ ਦੇ ਉੱਤੇ ਅੱਗੇ ਕੀ ਕਦਮ ਚੱਕਦੇ ਆ, ਉਹਦੇ ਬਾਰੇ ਕਿਹਾ ਨਹੀਂ ਜਾ ਸਕਦਾ। ਥੋੜੇ ਦਿਨ ਪਹਿਲਾਂ ਨਿਊਯਾਰਕ ਦੇ ਉੱਤੇ ਨਿਸ਼ਾਨਾ ਜਿਹੜਾ ਉਹਨਾਂ ਨੇ ਸਾਧ ਲਿਆ ਸੀਗਾ, ਸ਼ੌਨ ਡਫੀ ਹੋਣਾ ਨੇ 8ਵਾਂ ਸੂਬਾ ਬਣ ਗਿਆ ਇਹਨਾਂ ਦੀਆਂ ਨਜ਼ਰਾਂ ਦੇ ਵਿੱਚ, ਜਿਹਦੇ ਵਿੱਚ ਉਹਨਾਂ ਨੇ ਨਿਊਯਾਰਕ ਦੇ ਉੱਤੇ ਨਿਸ਼ਾਨਾ ਜਿਹੜਾ ਲਾਇਆ ਵੀ ਉਹਨਾਂ ਨੇ ਵੀ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਜਿਹੜੇ ਆ ਇਮੀਗ੍ਰੈਂਟਸ ਨੂੰ ਉਹ ਗਲਤ ਢੰਗ ਦੇ ਨਾਲ ਇੰਪ੍ਰੋਪਰਲੀ ਜਿਹੜੇ ਉਹ ਇਸ਼ੂ ਕੀਤੇ ਆ। ਤੇ ਸੇਮ ਧਮਕੀ ਨਿਊਯਾਰਕ ਨੂੰ ਵੀ ਜਿਹੜੀ ਕੈਲੀਫੋਰਨੀਆ ਵਾਲੀ ਦਿੱਤੀ ਗਈ ਆ ਵੀ ਤੁਹਾਡੇ ਵੀ ਮਿਲੀਅਨਸ ਆਫ ਡਾਲਰ ਜਿਹੜੇ ਪ੍ਰੋਜੈਕਟਸ ਦੇ ਵਿੱਚ ਜਿਹੜੇ ਬਾਈ ਪਾਰਟੀਜ਼ਨ ਆਥੋਰਾਈਜ਼ ਹੋਏ ਨੇ ਬਿੱਲਾਂ ਦੇ ਤਹਿਤ, ਉਹਨਾਂ ਨੂੰ ਵੀ ਜਿਹੜਾ ਅਸੀਂ ਕਹਿੰਦੇ ਵੀ ਰੋਕ ਸਕਦੇ ਹੈਗੇ ਆ। ਸੋ ਕੈਲੀਫੋਰਨੀਆ ਆਪਣੇ ਪ੍ਰੋਗਰਾਮਿੰਗ ਦੇ ਵਿੱਚ ਕਹਿੰਦਾ ਵੀ ਹੁਣ ਸੁਧਾਰ ਕਰਾਂਗੇ, ਉਹਨਾਂ ਦੇ ਜਿਹੜੇ ਲਾਇਸੈਂਸਿਸ ਆ ਉਹਨਾਂ ਨੂੰ ਮੁੜ ਦੁਬਾਰਾ ਬਹਾਲ ਜਿਹੜਾ ਉਹ ਕੀਤਾ ਜਾਊਗਾ ਸਹੀ ਡੇਟਸ ਦੇ ਨਾਲ। ਸੋ ਇਟਸ ਅ ਗੁੱਡ ਥਿੰਗ। ਇਹ ਇੱਕ ਖੁਸ਼ੀ ਵਾਲੀ ਜਿਹੜੀ ਫਾਈਨਲੀ ਕੋਈ ਖਬਰ ਜਿਹੜੀ ਉਹ ਆਈ ਹੈ, ਖਾਸ ਕਰਕੇ ਉਹਨਾਂ ਲੋਕਾਂ ਦੇ ਲਈ ਜਿਨ੍ਹਾਂ ਦੇ ਕੋਲ ਵੈਲਿਡ ਵਰਕ ਪਰਮਿਟ ਸੀਗੇ ਤੇ ਵੈਲਿਡ ਲਾਇਸੈਂਸ ਸੀਗੇ, ਪਰ ਡੇਟ ਮਿਸਮੈਚ ਹੋਣ ਕਰਕੇ ਉਹਨਾਂ ਦੇ ਲਾਇਸੈਂਸ ਨੂੰ ਰੱਦ ਜਿਹੜਾ ਉਹ ਕੀਤਾ ਜਿਹੜਾ ਉਹ ਜਾ ਰਿਹਾ ਸੀਗਾ। ਹਾਂ, ਇਹ ਕਲੈਰਿਟੀ ਨਹੀਂ ਹੈ, ਜਿੱਦਾਂ ਹਰਜੋਤ ਸਿੰਘ ਨੇ ਪਹਿਲਾਂ ਵੀ ਤੁਸੀਂ ਦੱਸਿਆ ਵੀ ਬਾਹਰਲੇ ਸੂਬਿਆਂ ਵਾਲੇ, ਹੋਰ ਸਟੇਟਾਂ ਵਾਲੇ ਜਿਹੜੇ ਨਾਨ ਡੋਮਿਸਾਈਲਡ ਲਾਇਸੈਂਸ ਆ ਉਹਨਾਂ ਨੂੰ ਕੇਸ ਨਜ਼ਰ ਦੇ ਨਾਲ ਦੇਖਣਗੇ, ਉਹ ਇੱਕ ਡਿਫਰੈਂਟ ਸਟੋਰੀ ਜਿਹੜੀ ਹੋਊਗੀ। ਪਰ ਡੀਐਮਵੀ ਆਪਣੀ ਗਲਤੀ ਨੂੰ ਹੁਣ ਸੁਧਾਰਨ ਵੱਲ ਨੂੰ ਕਦਮ ਵਧਾ ਰਹੀ ਹੈਗੀ ਆ। ਜੀ ਬਿਲਕੁਲ। ਤੇ ਜਾਂਦੇ ਜਾਂਦੇ ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤ ਹੈ। ਅੱਜ ਇੱਕ ਫੈਡਰਲ ਜੱਜ ਨੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਦਾ ਜਿਹੜਾ ਵਾਈਟ ਹਾਊਸ ਦਾ ਵਾਰ ਰੂਮ ਕੰਸਟਰਕਸ਼ਨ ਆ ਉਸ ਨੂੰ ਅਪਰੂਵਲ ਦੇ ਦਿੱਤਾ। ਉਹ ਕਹਿੰਦੇ ਵੀ ਹਾਂ ਤੁਸੀਂ ਮੂਵ ਫਾਰਵਰਡ ਹੋ ਸਕਦੇ ਆ, ਕਿਉਂਕਿ ਕੇਸ ਫਾਈਲ ਕੀਤਾ ਗਿਆ ਸੀ। ਇਹ $400 ਮਿਲੀਅਨ ਦਾ ਪ੍ਰੋਜੈਕਟ ਆ। ਪਹਿਲਾਂ $200 ਮਿਲੀਅਨ ਐਸਟੀਮੇਟ ਕੀਤਾ ਗਿਆ ਸੀ, ਫਿਰ 300 ਹੋ ਗਿਆ। ਹੁਣ ਕਹਿੰਦੇ ਵੀ $400 ਮਿਲੀਅਨ ਦਾ ਇਹ ਪ੍ਰੋਜੈਕਟ ਆ। ਵਾਈਟ ਹਾਊਸ ਵਾਰ ਰੂਮ ਪ੍ਰੋਜੈਕਟ ਜੋ ਆ ਉਹ ਨੈਸ਼ਨਲ ਟਰਸਟ ਫਾਰ ਹਿਸਟੋਰਿਕ ਪ੍ਰੀਜ਼ਰਵੇਸ਼ਨ ਉਹਨਾਂ ਨੇ ਟੈਂਪਰੇਰੀ ਹਾਲਟ ਕਰਨ ਲਈ ਕਿਹਾ ਸੀ, ਪਰ ਜੱਜ ਨੇ ਉਹ ਜਿਹੜਾ ਆ ਉਸ ਰਿਕੁਐਸਟ ਨੂੰ ਡਿਕਲਾਈਨ ਕਰ ਦਿੱਤਾ ਹੈਗਾ। ਸੋ ਕਹਿੰਦੇ ਵੀ ਇਹ ਗੋ ਹੈਡ ਹੋਊਗਾ ਤੇ ਹੁਣ ਜੋ ਵਾਈਟ ਹਾਊਸ ਆ ਉਹ ਪਲਾਨਿੰਗ ਡਿਪਾਰਟਮੈਂਟ ਨਾਲ ਮਿਲ ਕੇ ਜਿਹੜਾ ਆ ਉਹ ਅੱਗੇ ਇਸ ਪ੍ਰੋਜੈਕਟ ਨੂੰ ਫਾਰਵਰਡ ਕਰਨਗੇ। ਜੀ ਇੱਥੇ ਪ੍ਰੋਗਰਾਮ ਦੀ ਸਮਾਪਤੀ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।